ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਨੇ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੂਝਵਾਨ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 3 ਜੂਨ 2020 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਜੋ ਘਰੋ ਘਰੀ ਬਿਲਕੁਲ ਠੀਕ ਠਾਕ ਹੋਵੋਗੇ, ਕਿਉਂਕਿ ਕਰੋਨਾ ਦਾ ਜੋ ਕਹਿਰ ਹੈ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਜਿਸ ਤਰ੍ਹਾਂ ਕਿ ਇਹ ਜੋ ਹਫਤਾ ਚੱਲ ਰਿਹਾ ਹੈ ਇਹ ਜੂਨ 84 ਦੇ ਘੱਲੂਘਾਰੇ ਦਾ ਹਫਤਾ ਚੱਲ ਰਿਹਾ ਹੈ। ਸੋ ਘੱਲੂਘਾਰਾ 84 ਦੀ ਜੋ 36ਵੀਂ ਦੁਖਤ ਯਾਦ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਵੱਲੋਂ ਅੱਡ-ਅੱਡ ਤਰੀਕਿਆਂ ਨਾਲ ਮਨਾਈ ਜਾ ਰਹੀ ਹੈ। ਸੋ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਐਂਡ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਹਮੇਸ਼ਾ ਹੀ ਆਪਣੇ ਜੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਹੁੰਦੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਟੱਚ ਬੇਸ ਕਰਦਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਹਕੂਮਤ ਨੇ ਆਪਣੇ ਦੁਮਛੱਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਰਾਹੀਂ ਅੰਮ੍ਰਿਤਸਰ ਸ਼ਹਿਰ ਵਿੱਚ ਦਫਾ 144 ਲਗਾ ਦਿੱਤੀ ਹੈ। ਦਰਬਾਰ ਸਾਹਿਬ ਦੇ 3 ਦਰਵਾਜ਼ੇ ਬੰਦ ਕਰ ਦਿੱਤੇ ਹਨ ਤੇ ਦਰਬਾਰ ਸਾਹਿਬ ਅੰਦਰ ਕਿਰਪਾਨ ਲੈ ਕੇ ਜਾਣ ਦੀ ਵੀ ਪਾਬੰਦੀ ਲਗਾ ਦਿੱਤੀ ਹੈ। ਸਿੱਖ ਕੌਮ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਤੁਹਾਡੀ ਧਾਰਮਿਕ ਆਜ਼ਾਦੀ ਦਾ ਕੋਈ ਮਤਲਬ ਨਹੀਂ ਹੈ। ਅਸੀਂ ਜਦੋਂ ਚਾਹੀਏ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਸਕਦੇ ਹਾਂ ਅਤੇ ਸਿੱਖੀ ਦੇ ਧਾਰਮਿਕ ਚਿੰਨ੍ਹ ਕਿਰਪਾਨ ਤੇ ਵੀ ਪਾਬੰਦੀ ਲਗਾ ਸਕਦੇ ਹਾਂ। ਇਸ ਬਾਰੇ ਗੱਲਬਾਤ ਹੋਏਗੀ ਐਂਡ ਜਿਸ ਤਰ੍ਹਾਂ ਕਿ ਦੂਸਰੇ ਪਾਸੇ ਅਮਰੀਕਾ ਭਰ ਵਿੱਚ ਹੋ ਰਹੇ ਰੋਸ ਵਿਖਾਵੇ ਕਰਫਿਊ ਲੱਗੇ ਹੋਣ ਦੇ ਬਾਵਜੂਦ ਵੀ ਜਾਰੀ ਹਨ। ਅਮਰੀਕਾ ਦੇ ਲੋਕ ਕਰੋਨਾ ਦੇ ਕਹਿਰ ਦੇ ਨਾਲ ਇਸ ਡਿਵੈਲਪਮੈਂਟ ਨੂੰ ਲੈ ਕੇ ਵੀ ਕਾਫੀ ਚਿੰਤਤ ਹਨ। ਇਸ ਬਾਰੇ ਗੱਲਬਾਤ ਹੋਏਗੀ ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਤੇ ਚੀਨ ਵਿਚਕਾਰ ਜੋ ਤਨਾਤਨੀ ਹੈ ਉਸੇ ਤਰ੍ਹਾਂ ਬਰਾਬਰ ਜਾਰੀ ਹੈ। ਚੀਨ ਵੱਲੋਂ ਦੁਨੀਆ ਦੀ ਸਭ ਤੋਂ ਉੱਚੀ ਛੱਤ ਯਾਨੀ ਕਿ ਤਿੱਬਤ ਵਿੱਚ ਜੰਗੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਭਾਰਤ ਵਿੱਚ ਕਾਫੀ ਘਬਰਾਹਟ ਦਾ ਮਾਹੌਲ ਹੈ। ਇਸ ਸਿਚੁਏਸ਼ਨ ਸੰਬੰਧੀ ਪਾਕਿਸਤਾਨ ਦੇ ਪ੍ਰਸਿੱਧ ਅਖਬਾਰ ਦੀ ਨੇਸ਼ਨ ਵਿੱਚ ਕਾਲਮ ਨਵੀਸ ਅਦਿਲਾ ਨੂਰੀਨ ਜੀ ਅਤੇ ਉਮਰ ਵਿਕਾਰ ਜੀ ਵੱਲੋਂ ਇੱਕ ਲੇਖ ਲਦਾਖ ਬਲੰਡਰ ਲਿਖਿਆ ਗਿਆ ਹੈ। ਇਸ ਨੂੰ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਐਂਡ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਤੇ ਦੋਸ਼ ਲਗਾਇਆ ਹੈ ਕਿ ਉਸ ਵੱਲੋਂ ਗਿਲਗਿਤ ਬਾਲਟਿਸਤਾਨ ਵਿੱਚ ਬੁੱਧ ਧਰਮ ਨਾਲ ਸੰਬੰਧਿਤ ਪੁਰਾਣੀਆਂ ਜੋ ਯਾਦਗਾਰੀ ਚੀਜ਼ਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਇਸ ਬਾਰੇ ਗੱਲਬਾਤ ਹੋਏਗੀ ਔਰ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ ਕਿ ਕਸ਼ਮੀਰ ਦੇ ਵਿੱਚ ਭਾਰਤੀ ਫੌਜ ਦਾ ਤਸ਼ੱਦਦ ਅਤੇ ਜ਼ੁਲਮ ਜਾਰੀ ਹੈ। ਪੱਤਰਕਾਰਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਜਾ ਰਹੇ ਹਨ ਅਤੇ ਮੈਡੀਕਲ ਅਮਲੇ ਫੈਲੇ ਦੀ ਮਾਰ ਕੁਟਾਈ ਕੀਤੀ ਜਾ ਰਹੀ ਹੈ। ਇਸ ਬਾਰੇ ਵੀ ਵਿਚਾਰ ਚਰਚਾ ਹੋਏਗੀ ਐਂਡ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਇਸ ਵਾਰ ਜੂਨ 84 ਦਾ ਘੱਲੂਘਾਰਾ ਦੁਨੀਆ ਭਰ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਾਰੇ ਸਾਂਝ ਪਾਈ ਜਾਏਗੀ ਐਂਡ ਘੱਲੂਘਾਰੇ ਨਾਲ ਸੰਬੰਧਿਤ ਜੋ ਵਿਚਾਰਾਂ ਨੇ ਉਹ ਵੀ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਡਾਕਟਰ ਸਾਹਿਬ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਮੌਜੂਦ ਨੇ ਸਕਾਈਪ ਰਾਹੀਂ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਘੱਲੂਘਾਰਾ 84 ਦੀ 36ਵੀਂ ਦੁਖਦ ਯਾਦ
ਆਲਰੇਡੀ ਪਿਛਲੇ ਸਾਰੇ ਦਿਨਾਂ ਤੋਂ ਹੀ ਇੱਕ ਐਸੀ ਜਿਹੜੀ ਕੈਫੀਅਤ ਹੈ ਉਹ ਮਨ ਦੇ ਉੱਤੇ ਤਾਰੀ ਹੈ, ਜਿਸ ਨੂੰ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਜਿੱਥੇ ਜਿੱਥੇ ਵੀ ਬੈਠੀ ਹੈ ਉਹ ਵੀ ਉਸੇ ਹੀ ਜਿਹੜਾ ਅੰਦਰੂਨੀ ਹਾਲਤ ਚੋਂ ਗੁਜ਼ਰ ਰਹੀ ਹੈ, ਜਿਸ ਦੇ ਵਿੱਚ ਦਰਦ ਵੀ ਹੈ, ਰੋਹ ਵੀ ਹੈ, ਬੇਬਸੀ ਵੀ ਹੈ ਤੇ ਗੁਲਾਮੀ ਦੇ ਸੰਗਲ ਕੱਟਣ ਦੀ ਜਿਹੜੀ ਇਸ ਵਾਰੇ ਅਸੀਂ ਕਾਫੀ ਜ਼ੋਰਦਾਰ ਭਾਵਨਾਵਾਂ ਦੇਖਦੇ ਹਾਂ ਅੱਡ ਅੱਡ ਜਿਹੜੇ ਸ਼ੋਬਿਆਂ ਰਾਹੀਂ, ਅੱਡ ਅੱਡ ਮੀਡੀਆ ਦੇ ਵਿੱਚ ਔਰ ਈਵਨ ਬਹੁਤ ਸਾਰੀਆਂ ਡਿਸਕਸ਼ਨਸ ਦੇ ਵਿੱਚ। ਇਸ ਬਾਰੇ ਅਸੀਂ ਲਾਸਟ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਸਾਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਐਨ ਜਦੋਂ ਕਿ ਘੱਲੂਘਾਰਾ ਹਫ਼ਤਾ ਸ਼ੁਰੂ ਹੋਇਆ, YouTube ਦੇ ਨਾਲ ਸਾਡਾ ਫੱਡਾ ਪਿਆ ਔਰ ਸਾਡੀ ਲਾਈਵ ਜਿਹੜੀ ਟੈਲੀਕਾਸਟ ਹੈ ਉਸ ਨਾਲ ਸਾਡੇ ਵਿਊਅਰ ਨਹੀਂ ਜੁੜ ਸਕੇ, ਕਿਉਂਕਿ ਜਿਹੜੇ ਸੈਂਕੜਿਆਂ ਦੀ ਗਿਣਤੀ 'ਚ ਸਾਡੇ ਵਿਊਅਰ ਲਾਈਵ ਹੁੰਦੇ ਸੀ ਉਸ ਚੈਟ ਦੇ ਵਿੱਚ, ਸਾਡੇ ਲਈ ਉਹ ਕਾਫੀ ਇਨਪੁਟ ਵੀ ਸੀ। ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਖਤਮ ਹੋਣ ਦੇ ਨਾਲ ਹੀ ਜਿਹੜਾ ਟੋਟਲ ਸ਼ੋਅ ਉਸ ਨੂੰ ਅਪਲੋਡ ਕਰ ਦਿੱਤਾ ਜਾਏ ਔਰ ਅਗਲੇ ਦਿਨ ਤੱਕ ਪਹੁੰਚਦੇ ਆ ਉਸ ਦੇ ਡਿਫਰੈਂਟ ਸੈਗਮੈਂਟ ਵੀ ਜਿਹੜੇ ਨੇ ਅਪਲੋਡ ਕੀਤੇ ਜਾਂਦੇ ਨੇ। ਲੇਕਿਨ ਫੇਸਬੁੱਕ ਜਾਂ tv84.tv ਲਾਈਵ ਸਟ੍ਰੀਮਿੰਗ ਰਾਹੀਂ ਤੁਸੀਂ ਜਿਹੜਾ ਸਾਡੇ ਨਾਲ ਲਗਾਤਾਰਤਾ ਦੇ ਨਾਲ ਬਣੇ ਰਹਿਣਾ ਔਰ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੇ ਨਾਲ YouTube ਵਾਲਾ ਵੀ ਜਿਹੜਾ ਸਾਡਾ ਇਸ਼ੂ ਹੈ ਰਿਜ਼ੋਲਵ ਹੋਏਗਾ ਔਰ ਅਸੀਂ ਉਸ ਰਾਹੀਂ ਵੀ ਤੁਹਾਡੀ ਇਨਪੁਟ ਲੈ ਸਕਾਂਗੇ। ਅੱਜ ਕੁਦਰਤੀ ਦੋ ਲਾਈਨਾਂ ਜਿਹੜੀਆਂ ਉਸ ਪਿਛਲੇ ਕਈ ਵਰਿਆਂ ਤੋਂ ਹੀ ਚਰਚਾ ਦੇ ਵਿੱਚ ਰਹੀਆਂ, ਉਹਨਾਂ ਨੇ ਲਾਹੌਰ ਤੇ ਅੰਮ੍ਰਿਤਸਰ ਦੀ ਇੱਕ ਸਾਂਝ, ਪਾਕਿਸਤਾਨ ਔਰ ਸਿੱਖ ਕੌਮ ਦੀ ਸਾਂਝ, ਇਹ ਦੋ ਲਾਈਨਾਂ ਬਿਆਨ ਕਰਦੀਆਂ ਨੇ। ਅੰਮੀ ਲਾਹੌਰ ਦੇ ਪਰਿੰਦਿਆਂ ਇਹ ਸੋਗ ਕਿਉਂ ਪਾਏ ਹੋਏ ਨੇ, ਧੀਏ ਫੌਜੀ ਦਿੱਲੀ ਦੇ ਅੰਬਰਸਰ ਚੜ ਆਏ ਹੋਏ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਇਹ ਗੱਲ ਕਰਦਾ ਕਿ ਇਹ ਨਹੀਂ ਕਿ ਹਰ ਇਨਸਾਨੀ ਅੱਖ ਜਾਂ ਸਿੱਖ ਦੀ ਅੱਖ ਜ਼ਾਰੋ ਜ਼ਾਰ ਹੋਈ। ਲਾਹੌਰ ਦੇ ਪਰਿੰਦੇ ਵੀ ਜਿੱਥੇ ਪੰਜਾਬ ਦੇ ਵਿੱਚ ਹੀ ਨਹੀਂ ਦੁਨੀਆ ਭਰ ਚ ਅਸੀਂ ਉਸ ਪ੍ਰੇਮ ਨੂੰ ਮਹਿਸੂਸ ਕਰ ਰਹੇ ਸੀ, ਜਿਹਨੂੰ ਪਰਿੰਦੇ ਵੀ ਮਹਿਸੂਸ ਕਰ ਰਹੇ ਸੀ। ਔਰ ਇਹ ਅੰਮੀ ਲਾਹੌਰ ਦੇ ਪਰਿੰਦਿਆਂ ਨੇ ਇਹ ਸੋਗ ਕਿਉਂ ਪਾਏ ਹੋਏ ਨੇ, ਧੀਏ ਫੌਜੀ ਦਿੱਲੀ ਦੇ ਅੰਬਰਸਰ ਚੜ ਆਏ ਹੋਏ ਨੇ। ਅੱਜ 3 ਜੂਨ ਦਾ ਦਿਨ ਹੈ ਔਰ 36 ਸਾਲ ਪਹਿਲਾਂ 3 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਫੌਜ ਦੀ ਮੂਵਮੈਂਟ, ਕਿਉਂਕਿ ਜੇ 2 ਲੱਖ ਫੌਜ ਪੰਜਾਬ ਦੇ ਵਿੱਚ ਲਿਆਣੀ ਹੈ, ਜ਼ਾਹਰ ਹੈ ਮੂਵਮੈਂਟ ਮਈ ਦੇ ਅਖੀਰਲੇ ਹਫ਼ਤੇ ਸ਼ੁਰੂ ਹੋਈ, ਕਿਉਂਕਿ ਗੱਲ ਕੱਲੀ ਦਰਬਾਰ ਸਾਹਿਬ ਦੀ ਘੇਰਾਬੰਦੀ ਨਹੀਂ ਸੀ, 37 ਇਤਿਹਾਸਕ ਗੁਰਦੁਆਰਿਆਂ ਦੀ ਵੀ ਘੇਰਾਬੰਦੀ ਸੀ ਔਰ ਪੰਜਾਬ ਦੇ 12,000 ਪਿੰਡਾਂ ਨੂੰ ਵੀ ਬਾਕੀ ਦੁਨੀਆ ਨਾਲੋਂ ਕੱਟ ਆਫ ਕਰਨ ਲਈ ਜਾਂ ਪਿੰਡਾਂ ਦੇ ਇੱਕ ਦੂਜੇ ਦੇ ਨਾਲ ਸੰਬੰਧ ਤੋੜਨ ਲਈ ਵੀ ਪਿੰਡਾਂ ਦੇ ਨਾਲ ਜੁੜਦੇ ਦੂਸਰੇ ਪਿੰਡਾਂ ਦੇ ਇੰਟਰਸੈਕਸ਼ਨਸ ਤੇ ਆ ਕੇ ਟੈਂਕ ਖੜੇ ਕੀਤੇ ਗਏ ਔਰ ਵੱਡੀ ਗਿਣਤੀ ਦੇ ਵਿੱਚ ਫੌਜ ਪੰਜਾਬ ਦੇ ਵਿੱਚ ਤਾਇਨਾਤ ਕੀਤੀ ਗਈ। ਸੋ ਜ਼ਾਹਰ ਹੈ ਕਿ 3 ਜੂਨ ਤੱਕ ਪਹੁੰਚਦੇ ਆ ਫੌਜ ਪੂਰੀ ਤਰ੍ਹਾਂ ਜਿਹੜੀ ਹੈ ਉਸਨੇ ਪੰਜਾਬ ਨੂੰ ਔਰ ਸਾਰੇ ਇਹਨਾਂ ਗੁਰਦੁਆਰਿਆਂ ਨੂੰ ਔਰ ਪੰਜਾਬ ਦੇ ਪਿੰਡਾਂ ਨੂੰ ਘੇਰਾਬੰਦੀ ਦੇ ਵਿੱਚ ਲੈ ਲਿਆ ਸੀ। ਸਾਰੇ ਫੋਰਨ ਕੋਰਸਪੋਂਡੈਂਟ ਜਿਨ੍ਹਾਂ ਦੀ ਲਿਸਟ ਇਹਨਾਂ ਦੇ ਕੋਲ ਹੁੰਦੀ ਆ ਉਹ ਪੰਜਾਬ ਚੋਂ ਕੱਢ ਦਿੱਤੇ ਗਏ ਸੀ। ਬੱਸ, ਟ੍ਰੇਨ, ਇਹ ਸਰਵਿਸਿਜ਼ ਤਾਂ ਬੰਦ ਹੀ ਸੀ, ਈਵਨ ਪੈਦਲ ਚੱਲਣ ਦੇ ਉੱਤੇ ਵੀ ਪਾਬੰਦੀ ਸੀ। ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ 1 ਜੂਨ ਨੂੰ CRPF ਰਾਹੀਂ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਫਾਇਰਿੰਗ ਕੀਤੀ ਗਈ, ਜਿਨ੍ਹਾਂ ਨੇ ਨਾਲ ਲੱਗਦੀਆਂ ਬਿਲਡਿੰਗਸ ਦੇ ਉੱਤੇ ਹਾਈ ਪੋਜੀਸ਼ਨ ਲਈ ਹੋਈ ਸੀ, ਜਿਹਨੂੰ ਮਿਲਟਰੀ ਸਟ੍ਰੈਟਜੀ ਦੇ ਜਾਣਕਾਰ ਕਹਿੰਦੇ ਨੇ ਕਿ ਉਹ ਇਹ ਦੇਖਣਾ ਚਾਹੁੰਦੇ ਸੀ ਕਿ ਅੰਦਰੋਂ ਫਾਇਰਿੰਗ ਜੇ ਆਏ ਤੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕਿੱਥੇ ਕਿੱਥੇ ਪੋਜੀਸ਼ਨਸ ਲਈਆਂ ਹੋਈਆਂ। ਲੇਕਿਨ ਕਿਉਂਕਿ ਅੰਦਰ ਜਿਹੜੀ ਸਾਰੀ ਸਿੰਘਾਂ ਦੀ ਕਮਾਂਡ ਹੈ ਉਹ ਬੜੇ ਹੀ ਜਿਹੜੇ ਗੁਰਿਲਾ ਵਾਰਫੇਅਰ ਦੇ ਇੱਕ ਐਕਸਪਰਟ ਜਨਰਲ, ਜਿਨ੍ਹਾਂ ਨੂੰ ਕਰਪਸ਼ਨ ਚਾਰਜ ਲਾ ਕੇ ਫੌਜ ਚੋਂ ਡਿਸਮਿਸ ਕਰ ਦਿੱਤਾ ਗਿਆ ਸੀ, ਜਨਰਲ ਸੁਬੇਗ ਸਿੰਘ, ਜਿਨ੍ਹਾਂ ਰਾਹੀਂ ਪਹਿਲਾਂ ਮੁਕਤੀ ਵਾਹਿਨੀ ਨਾਂ ਦੀ ਜਿਹੜੀ ਇਹਨਾਂ ਦੀ ਆਪਣੀ ਫੌਜੀਆਂ ਦਾ ਹੀ ਇੱਕ ਗਰੁੱਪ ਸੀ ਜਿਹਦੇ ਚ ਬੰਗਾਲੀ ਸ਼ਾਮਲ ਸੀ, ਉਹਨਾਂ ਰਾਹੀਂ ਜੋ ਕੁਛ ਇਹਨਾਂ ਨੇ ਮਸ਼ਰਕੀ ਬੰਗਾਲ ਦੇ ਵਿੱਚ ਕਰਕੇ ਬਾਅਦ ਚ ਫੌਜ ਭੇਜੀ ਔਰ ਉਸ ਨੂੰ ਬੰਗਲਾਦੇਸ਼ ਬਣਾ ਦਿੱਤਾ। ਸੋ ਜਨਰਲ ਸੁਬੇਗ ਸਿੰਘ ਗੁਰਿਲਾ ਵਾਰਫੇਅਰ ਦੇ ਇੱਕ ਐਕਸਪਰਟ ਸਨ ਔਰ ਉਹਨਾਂ ਦੀ ਹਦਾਇਤ ਵੀ ਸੀ, ਸੰਤ ਪਿੰਡਾਂ ਵਾਲਿਆਂ ਦੀ ਹਦਾਇਤ ਵੀ ਸੀ
ਕਿ ਜਦੋਂ ਤੱਕ ਬਿਲਕੁਲ ਉਹ ਸਾਡੇ ਤੇ ਹਮਲਾਵਰ ਨਹੀਂ ਹੁੰਦੇ ਅਸੀਂ ਜਵਾਬੀ ਕਾਰਵਾਈ ਨਹੀਂ ਕਰਾਂਗੇ। ਔਰ ਜ਼ਾਹਰ ਹੈ ਕਿ 1 ਜੂਨ ਨੂੰ ਜਿਹੜੀ ਗੋਲੀ CRPF ਵੱਲੋਂ ਅੰਦਰ ਚਲਾਈ ਗਈ ਉਹਦੇ ਚ ਵੀ 1 ਦਰਜਨ ਤੋਂ ਜ਼ਿਆਦਾ ਜਿਹੜੇ ਸ਼ਰਧਾਲੂ ਸਨ, ਜਿਹੜੇ ਪਿਲਗ੍ਰਿਮ ਸਨ, ਕਿਉਂਕਿ 3 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਸਿੱਖ ਸੰਗਤਾਂ ਵੱਡੀ ਗਿਣਤੀ ਚ ਆਉਂਦੀਆਂ ਨੇ। ਦਰਬਾਰ ਸਾਹਿਬ ਦੀ ਸਰਜਣਾ ਵੀ ਗੁਰੂ ਅਰਜਨ ਸਾਹਿਬ ਨੇ ਕੀਤੀ। ਪਹਿਲੇ ਸ਼ਹੀਦ ਗੁਰੂ ਵੀ ਜਿੱਥੋਂ ਸਾਡਾ ਸ਼ਹਾਦਤ ਦਾ ਸਫ਼ਰ ਸ਼ੁਰੂ ਹੁੰਦਾ ਹੈ ਗੁਰੂ ਅਰਜਨ ਸਾਹਿਬ ਨੇ। ਸੋ ਉਹਨਾਂ ਨੇ ਭਾਰਤੀ ਏਜੰਸੀਆਂ ਨੇ ਜਿਹੜਾ ਦਿਨ ਵੀ ਚੁਣਿਆ ਉਹ ਤਾਂ ਕਿ ਵੱਧ ਤੋਂ ਵੱਧ ਜਿਹੜਾ ਉਹ ਨੁਕਸਾਨ ਹੋਏ, ਸਿੱਖਾਂ ਨੂੰ ਵੀ ਸਬਕ ਦਿੱਤਾ ਜਾਏ ਕਿ ਜਿਹੜਾ ਤੁਸੀਂ ਬੜਾ ਆਪਣੇ ਸ਼ਹੀਦਾਂ ਤੇ ਔਰ ਆਪਣੀ ਬਹਾਦਰੀ ਤੇ ਮਾਣ ਕਰਦੇ ਹੋ, ਅਸੀਂ ਤੁਹਾਨੂੰ ਸਬਕ ਸਿਖਾਵਾਂਗੇ। ਕਿਉਂਕਿ ਮਕਸਦ ਤਾਂ ਟੋਟਲ ਵਾਰ ਸਿੱਖਾਂ ਦੇ ਖਿਲਾਫ ਸਿੱਖਾਂ ਨੂੰ ਸਬਕ ਸਿਖਾਉਣ ਦਾ ਸੀ। ਔਰ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ 3 ਜੂਨ ਨੂੰ ਗੱਲ ਕਰ ਰਹੇ ਹਾਂ, ਫੌਜ ਪੂਰੀ ਫਾਰਮ ਦੇ ਅੰਦਰ, ਔਰ ਇਹ ਜਿਹੜੀ ਅਸਲ ਫੌਜ ਦੇ ਨਾਲ ਜਿਹੜੀ ਜੰਗ ਮਚਦੀ ਹੈ ਉਸ ਦੀ ਸ਼ੁਰੂਆਤ ਅੱਜ ਦੇ ਦਿਨ ਹੁੰਦੀ ਹੈ, ਜਿਹੜੀ ਕਿ ਫਿਰ 6 ਜੂਨ ਦੀ ਸਵੇਰ ਤੱਕ ਜਿਹੜੇ ਕਿ ਲਗਭਗ 72 ਘੰਟੇ ਬਣਦੇ ਨੇ, ਜਦੋਂ ਕਿ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਰਜੰਤਾ ਟੈਂਕ ਜਿਨ੍ਹਾਂ ਦੀ ਗਿਣਤੀ 12 ਜਾਂ 13 ਦੱਸੀ ਜਾਂਦੀ ਹੈ ਉਹ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚ ਲਿਆਂਦੇ ਗਏ। ਅਕਾਲ ਤਖਤ ਖੰਡਰਾਤ ਬਣਾ ਦਿੱਤਾ ਗਿਆ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ। ਔਰ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ। ਸੋ ਇਹ ਅਸੀਂ ਵੇਰਵੇ ਦੇ ਨਾਲ ਗੱਲਬਾਤ ਕਰਾਂਗੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਪਾਸੇ ਜਿੱਥੇ ਭਾਰਤੀ ਫੌਜ ਟੈਂਕਾਂ ਤੋਪਾਂ ਦੇ ਨਾਲ ਲੈਸ ਹੋ ਕੇ ਆਈ, ਨੇਵਲ ਡਾਈਵਰਸ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਸਰੋਵਰ ਜਿਨ੍ਹਾਂ ਨੂੰ ਉਤਾਰਿਆ ਗਿਆ ਤਾਂ ਕਿ ਉਹ ਤੈਰ ਕੇ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕਰ ਸਕਣ, ਔਰ 에ਅਰ ਫੋਰਸ ਜਿਹੜੇ ਉਹਨਾਂ ਦੇ ਜਹਾਜ਼ ਉੱਪਰ ਸਰਕਲ ਕਰ ਰਹੇ ਸੀ ਔਰ ਜਿਹਨੂੰ ਤੁਸੀਂ ਟਾਰਗੇਟ ਮਾਰਕ ਕਰਨਾ, ਔਰ ਈਵਨ ਉਹਨਾਂ ਦੇ ਰਾਹੀਂ ਜਿਹੜੇ ਨੇ ਉਹਨਾਂ ਦੇ ਜਿਹੜੇ ਸਪੈਸ਼ਲ ਕਮਾਂਡੋ ਨੇ ਉਹਨਾਂ ਨੂੰ ਵੀ ਪ੍ਰਕਰਮਾਂ ਦੇ ਵਿੱਚ ਉਤਾਰਿਆ ਗਿਆ। ਸੋ ਤਿੰਨੋਂ ਹੀ ਫੋਰਸਿਸ ਇਸਤੇਮਾਲ ਹੋਈਆਂ ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਲੋਕਾਂ ਦੇ ਖਿਲਾਫ ਫੌਜ ਦਾ ਇਸ ਕਿਸਮ ਦਾ ਇਸਤੇਮਾਲ, ਔਰ ਉਹਦੇ ਚ ਈਵਨ ਪੋਇਜ਼ਨਸ ਗੈਸ ਜਿਹੜਾ ਇਹਨਾਂ ਨੇ ਖੁਦ ਮੰਨਿਆ ਕਿ ਗੈਸ ਕੈਨਿਸਟਰ ਜਿਹੜੇ ਨੇ ਉਹ ਸੁੱਟੇ ਗਏ, ਇਸਤੇਮਾਲ ਕੀਤੇ ਗਏ। ਔਰ ਇਹ ਵੇਰਵੇ ਹੁਣ ਤਾਂ ਇੰਨੇ ਕੁ ਵੇਰਵੇ ਅਵੇਲੇਬਲ ਨੇ ਕਿ ਜੇ ਅਸੀਂ ਉਹਨਾਂ ਦੀ ਗੱਲ ਕਰਨੀ ਚਾਹੀਏ ਤਾਂ ਪੂਰਾ ਜੂਨ ਦਾ ਮਹੀਨਾ ਲੱਗ ਸਕਦਾ ਹੈ ਕਿ ਕਿਵੇਂ ਇਸ ਸਾਰੇ ਹਮਲੇ ਨੂੰ ਜਿਹੜਾ ਉਹ ਪਲਾਨ ਕੀਤਾ ਗਿਆ, ਕਿਵੇਂ ਇਸ ਦੀ ਰਿਹਰਸਲ ਕੀਤੀ ਗਈ, ਕਿਵੇਂ ਇਸ ਦੇ ਵਿੱਚ ਇੰਗਲੈਂਡ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਜਿਹੜਾ M15 ਨੇ ਰੋਲ ਅਦਾ ਕੀਤਾ। ਫਰਵਰੀ 84 ਦੇ ਵਿੱਚ ਇੰਦਰਾ ਗਾਂਧੀ ਨੇ ਮਾਰਗਰੇਟ ਥੈਚਰ ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖ ਕੇ ਮਦਦ ਮੰਗੀ, ਔਰ ਕਿਵੇਂ ਉਹਨਾਂ ਦੇ ਜਿਹੜੇ ਨੇ 2 ਸਪੈਸ਼ਲ ਇੰਟੈਲੀਜੈਂਸ ਆਫੀਸ਼ੀਅਲ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਰੇਕੀ ਕੀਤੀ ਉਹ ਗਏ। KGB ਦੀ ਇਨਵੋਲਵਮੈਂਟ ਦੀ ਗੱਲ ਅਕਸਰ, ਕਿਉਂਕਿ ਸਭ ਤੋਂ ਪਹਿਲਾਂ ਉਹੀ ਵੈਲਕਮ ਵੀ ਕਰਨ ਵਾਲੇ ਸੀ ਔਰ ਆਲਰੇਡੀ ਇੰਡੀਅਨ ਇੰਟੈਲੀਜੈਂਸ ਏਜੰਸੀ ਰਾ ਜਿਸ ਦਾ ਮੁਖੀ RN ਕੌਰ ਜਿਹੜਾ ਹੈ ਉਸ ਵੇਲੇ KGB ਦੇ ਨਾਲ ਉਹਨਾਂ ਦੀਆਂ ਇਨਸਟਰਕਸ਼ਨਸ ਫਾਲੋ ਕਰ ਰਹੇ ਸੀ, ਉਹਨਾਂ ਦੀ ਇਨਵੋਲਵਮੈਂਟ ਸਾਡੇ ਸਾਹਮਣੇ ਹੈ। ਔਰ ਕਿਵੇਂ ਈਵਨ ਅਜੇ ਬੇਸ਼ੱਕ ਅਮਰੀਕਾ ਬਾਰੇ ਕੋਈ ਸਿੱਧਾ ਸਬੂਤ ਤਾਂ ਨਹੀਂ ਆਇਆ, ਪਰ ਇੰਡੋ ਤਿਬਤਨ ਬਾਰਡਰ ਫੋਰਸ ਜਿਹਦੀ ਪਹਿਲੀਆਂ ਜਿਹੜੀਆਂ ਯੂਨਿਟਸ ਨੇ 1959 ਦੇ ਵਿੱਚ ਜਦੋਂ ਦਲਾਈ ਲਾਮੇ ਨੂੰ ਜਿਹੜਾ ਕਿ 15-16 ਸਾਲ ਦਾ ਸੀ, CIA ਔਰ ਇੰਡੀਅਨ ਇੰਟੈਲੀਜੈਂਸ ਬਿਊਰੋ IB ਉਹਨਾਂ ਨੇ ਉਹ ਕੱਢਿਆ ਸੀ ਤਿੱਬਤ ਤੋਂ, ਤਾਂ ਉਦੋਂ ਹੀ ਇਹ CIA ਨੇ ਇੰਡੋ ਤਿਬਤਨ ਬਾਰਡਰ ਫੋਰਸ ਬਣਾਈ ਸੀ। ਔਰ ਇਸ ਗੱਲ ਦੇ ਸਬੂਤ ਨੇ ਜਾਂ ਜ਼ਾਹਰ ਹੈ ਕਿ ਈਵਨ ਇਸ ਆਪਰੇਸ਼ਨ ਦੇ ਵਿੱਚ ਇੰਡੋ ਤਿਬਤਨ ਬਾਰਡਰ ਫੋਰਸ ਵੀ ਜਿਹੜੀ ਹੈ ਉਹਨਾਂ ਦੇ ਕਮਾਂਡੋ ਵੀ ਵਰਤੇ ਗਏ। ਸੋ ਕਿਤੇ ਨਾ ਕਿਤੇ CIA ਦਾ ਬੇਸ਼ੱਕ ਉਦੋਂ ਦਾ ਪ੍ਰੈਜ਼ੈਂਟ ਨਾ ਹੋਏ, ਪਾਸਟ ਇਨਵੋਲਵ ਹੈ। ਇਜ਼ਰਾਈਲੀ ਮੋਸਾਦ ਬਾਰੇ ਅਸੀਂ ਚੰਗੀ ਤਰ੍ਹਾਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਦੇ ਨਾਲ ਜਿਹੜੀ ਸਾਂਝ ਭਿਆਲੀ ਸੀ, ਔਰ ਜਿਵੇਂ ਪੰਜਾਬ ਦੇ ਵਿੱਚ ਜਿਹੜਾ ਦੌਰ ਬਾਅਦ ਟਾਰਚਰ ਦਾ ਚੱਲਿਆ, ਇਹਨਾਂ ਦੇ ਆਫੀਸ਼ੀਅਲਸ ਵੀ ਉੱਥੇ ਟ੍ਰੇਨਡ ਹੋਣ ਲਈ ਜਾਂਦੇ ਰਹੇ। ਸੋ ਜਦੋਂ ਅਸੀਂ ਇਹ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਦੇਖਦੇ ਹਾਂ, ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇੱਧਰ ਸੋਵੀਅਤ ਯੂਨੀਅਨ 1979 ਦੇ ਵਿੱਚ ਆ ਕੇ ਅਫਗਾਨਿਸਤਾਨ 'ਚ ਬੈਠਾ। 1984 ਦਾ ਉਹ ਪੀਰੀਅਡ ਹੈ
ਜਦੋਂ ਕਿ ਅਜੇ ਕੋਈ ਡਿਸਾਈਸਿਵ ਬੈਟਲ ਵਿਕਟਰੀ ਵੱਲ ਅਫਗਾਨਾਂ ਦੀ ਨਹੀਂ ਗਈ, ਜਿਹੜੇ ਮੁਜਾਹਿਦੀਨ ਲੜ ਰਹੇ ਸੀ, ਕਿਉਂਕਿ ਅਜੇ ਸਟਿੰਗਰ ਮਿਸਲਸ ਉਸ ਲੈਵਲ ਤੇ ਨਹੀਂ ਸੀ ਆਈਆਂ। ਪਹਿਲੇ 2-3 ਸਾਲ ਤੋਂ ਲੂਜ਼ਰ ਹੀ ਸੀ, ਕਿਉਂਕਿ ਅਮਰੀਕਾ ਵੀ ਉਹਦੇ ਚ ਡਾਇਰੈਕਟਲੀ ਅਜੇ ਇਨਵੋਲਵ ਨਹੀਂ ਸੀ ਹੋਇਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਇਹ ਇੰਨੀ ਵੱਡੀ ਇੰਟਰਨੈਸ਼ਨਲ ਕੰਸਪੀਰੇਸੀ ਇੱਕ ਛੋਟੀ ਜਿਹੀ ਉਸ ਸਿੱਖ ਕੌਮ ਦੇ ਖਿਲਾਫ, ਜਿਹੜੀ ਬੇਘਰੀ ਕੌਮ ਸੀ, ਜਿਹਦੇ ਕੋਲ ਕੁਝ ਨਹੀਂ ਸੀ, ਔਰ ਜੇ ਅਸੀਂ ਅੰਦਰ ਮੌਜੂਦ 3 ਤੋਂ 4 ਦਰਜਨ 50 ਦੇ ਕਰੀਬ ਜੇ ਮੈਂ ਰਫਲੀ ਕਹਾਂ ਸਿੰਘਾਂ ਦੀ ਗੱਲ ਕਰਾਂ, ਤੇ ਉਹਨਾਂ ਦੇ ਕੋਲ ਜਿਹੜੇ ਫਸਟ ਵਰਲਡ ਵਾਰ ਚ ਇਸਤੇਮਾਲ ਹੋਣ ਵਾਲੇ ਵੈਪਨ ਜਾਂ SLRs ਨੇ, ਸੈਲਫ ਲੋਡਿੰਗ ਰਾਈਫਲਸ ਨੇ, ਜਾਂ ਵੱਧ ਤੋਂ ਵੱਧ ਜਿਹੜੀਆਂ ਨੇ ਕੁਝ ਥਾਵਾਂ ਦੇ ਉੱਤੇ ਉੱਥੇ ਉਹਨਾਂ ਨੇ ਜਨਰਲ ਸੁਬੇਗ ਸਿੰਘ ਨੇ LMGs ਲਾਈਟ ਮਸ਼ੀਨ ਗਨਸ ਉਹ ਤਾਇਨਾਤ ਕੀਤੀਆਂ। ਕੋਈ ਮੀਡੀਅਮ ਮਸ਼ੀਨ ਗਨ ਨਹੀਂ ਹੈ, ਕੋਈ ਰਾਕਟ ਲਾਂਚਰ ਵੀ ਨਹੀਂ ਜੋ ਇਹਨਾਂ ਨੇ ਝੂਠਾ ਪ੍ਰੋਪੇਗੈਂਡਾ ਕੀਤਾ। ਹਾਂ, ਉਹਨਾਂ ਦੇ ਕੋਲ ਆਪਣੇ ਗੁਰੂ ਦੀ ਇਸ ਮੁਕੱਦਸ ਧਰਤੀ ਦੇ ਉੱਤੇ ਅਖੀਰਲੇ ਸਾਹ ਤੱਕ ਜੂਝ ਕੇ ਸ਼ਹੀਦ ਹੋਣ ਦਾ ਜਜ਼ਬਾ ਜ਼ਰੂਰ ਹੈ। ਉਹਨਾਂ ਦੇ ਅੰਦਰ ਇਹ ਰੋਹ ਹੈ ਕਿ ਇਹ ਅਕਿਰਤ ਕਣਾਂ ਦੀ ਫੌਜ ਜਿਹੜੀ ਆ ਕੇ ਗੁਰੂ ਦਰਬਾਰ ਆ ਕੇ ਧਮਕੀ ਹੈ, ਉਹਨਾਂ ਦੇ ਸਾਹਮਣੇ ਗੁਰੂ ਅਰਜਨ ਸਾਹਿਬ ਦਾ ਮਿੱਠਾ ਪਿਆਰਾ ਉਹ ਰੂਪ ਜ਼ਰੂਰ ਹੈ, ਜਿਨ੍ਹਾਂ ਨੇ ਸ਼ਹੀਦੀ ਦਾ ਰਾਹ ਦੱਸਦਿਆਂ ਇਹ ਗੱਲ ਜਿਹੜੀ ਹੈ ਦ੍ਰਿੜ ਕਰਵਾਈ ਕਿ ਸੱਚ, ਹੱਕ, ਇਨਸਾਫ ਦੇ ਲਈ ਕੁਰਬਾਨ ਹੋਣਾ। ਇਹ ਜਿਹੜਾ ਵਡਭਾਗੇ ਇਨਸਾਨਾਂ ਨੂੰ ਇਹ ਸ਼ਰਫ ਹਾਸਲ ਹੁੰਦਾ ਹੈ। ਉਹਨਾਂ ਦੇ ਕੋਲ ਉਹਨਾਂ ਦਾ ਈਮਾਨ ਹੈ, ਉਹਨਾਂ ਦੀ ਸੱਚਾਈ ਹੈ, ਔਰ ਉਹਨਾਂ ਦੇ ਆਗੂ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਵੀ ਸਨ, ਔਰ 20ਵੀਂ ਸਦੀ ਦੇ ਉਹ ਮਹਾਨ ਸਿੱਖ ਸੰਤ ਸਿਪਾਹੀ 37 ਵਰਿਆਂ ਦੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਿਹੜੇ ਬੜੇ ਵਜਦ ਦੇ ਵਿੱਚ ਸੰਗਤ ਦੇ ਵਿੱਚ ਇਹ ਬੋਲਾ ਦ੍ਰਿੜ ਕਰਵਾਉਂਦੇ ਸਨ ਕਿ ਸੀਸ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਸੋ ਇਹ ਸੱਚਮੁੱਚ ਫਰਕ ਸੀ। ਇੱਕ ਪਾਸੇ ਸਿੱਖੀ ਸਿਦਕ ਦੀ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ, ਔਰ ਦੂਸਰੇ ਪਾਸੇ ਦੁਸ਼ਮਣ ਦੇ, ਕਮੀਨਾ ਦੁਸ਼ਮਣ, ਅਕਿਰਤ ਕਣ ਦੁਸ਼ਮਣ, ਉਸ ਦੇ ਸਭ ਤੋਂ ਜੰਗੀ ਮਾਰੂ ਹਥਿਆਰ। ਔਰ ਇਹ ਗੱਲ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਹਰਫਾਂ ਦੇ ਨਾਲ ਲਿਖੀ ਗਈ ਹੈ। ਭਵਿੱਖ ਦੀਆਂ, ਮੁਸਤਕਬਲ ਦੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਕਿ ਗੁਰੂ ਕੇ ਲਾਡਲੇ ਇਹਨਾਂ ਯੋਧਿਆਂ ਨੇ ਅਖੀਰਲੇ ਸਾਹ ਔਰ ਅਖੀਰਲੀ ਗੋਲੀ ਤੱਕ ਆਪਣਾ ਸਿੱਖੀ ਸਦਕ ਵੀ ਨਿਭਾਇਆ, ਦੁਸ਼ਮਣ ਦੇ ਦੰਦ ਖੱਟੇ ਕੀਤੇ, ਔਰ ਉਹ ਇਤਿਹਾਸ ਸਿਰਜਿਆ 20ਵੀਂ ਸਦੀ ਦੇ ਅੰਦਰ, ਜਿਸ ਦੀ ਯਾਦ ਦਹਾਨੀ ਜਦੋਂ ਅਸੀਂ 10ਵੇਂ ਪਾਤਸ਼ਾਹ ਔਰ ਉਹਨਾਂ ਦੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, 5 ਪਿਆਰੇ ਔਰ 40 ਸਿੰਘਾਂ ਨੇ ਜੋ ਚਮਕੌਰ ਦੀ ਗੜੀ ਦੇ ਵਿੱਚ ਜਿਹੜਾ ਜੰਗ ਬਚਾਇਆ ਸੀ, ਲੱਖਾਂ ਦੀ ਗਿਣਤੀ ਵਿੱਚ ਜਿਹੜੇ ਦੁਸ਼ਮਣ ਦੀ ਫੌਜ ਦੇ ਨਾਲ, ਉਸ ਦੀ ਯਾਦ ਦਹਾਨੀ ਇਹਨਾਂ ਗੁਰੂ ਕੇ ਪਿਆਰਿਆਂ ਨੇ ਕਰਵਾਈ। ਸੋ ਅਸੀਂ ਇਸ ਦਾ ਵੇਰਵੇ ਨਾਲ ਜ਼ਿਕਰ ਕਰ ਰਹੇ ਹਾਂ, ਅਖੀਰਲੇ ਸੈਗਮੈਂਟ ਅਸੀਂ ਫੇਰ ਕਰਾਂਗੇ। ਔਰ ਇਹ ਗੱਲ ਜੇ ਉਦੋਂ ਇੰਦਰਾ ਗਾਂਧੀ, ਜਨਰਲ ਵੈਦਿਆ ਉਹਨਾਂ ਨੇ, ਔਰ ਭਾਰਤੀ ਏਜੰਸੀ ਰਾਹ ਨੇ, ਔਰ ਉਸ ਤੋਂ ਪਹਿਲਾਂ ਜਿਵੇਂ ਮਾਹੌਲ ਸਿਰਜਿਆ ਗਿਆ, ਔਰ ਭਾਰਤ ਭਰ ਦਾ ਮੀਡੀਆ, ਭਾਰਤ ਭਰ ਦੇ ਲੋਕ ਉਹਨਾਂ ਦੇ ਨਾਲ ਖਲੋਤੇ, ਤੇ ਫਿਰ ਇਹ ਗੱਲ ਵੀ ਯਾਦ ਰਹੇ ਕਿ 36 ਵਰਿਆਂ ਦੇ ਵਿੱਚ ਬਦਲਿਆ ਕੁਛ ਵੀ ਨਹੀਂ ਹੈ। ਇਸ ਵਾਰ ਜਿਵੇਂ ਦੁਨੀਆ ਭਰ ਦੇ ਵਿੱਚ ਬੇਸ਼ੱਕ ਸਾਰੇ ਘਰਾਂ 'ਚ ਡੱਕੇ ਹੋਏ ਨੇ, ਲੇਕਿਨ ਜਿੰਨੀ ਜਿਹੜੀ ਹੈ ਜ਼ੋਰਦਾਰ ਤਰੀਕੇ ਦੇ ਨਾਲ ਜੂਨ 84 ਘੱਲੂਘਾਰੇ ਦੀ ਗੱਲ ਹੋਈ, ਸਾਨੂੰ ਭੈਣ ਜੀ ਅਮਨਜੋਤ ਕੌਰ ਨੇ ਲਿਖਿਆ, ਅਸੀਂ ਅਖੀਰਲੇ ਸੈਗਮੈਂਟ ਦੇ ਵਿੱਚੋਂ ਡਿਸਕਸ ਵੀ ਕਰਾਂਗੇ। ਲੇਕਿਨ ਕਿਵੇਂ ਪੰਜਾਬ ਦੇ ਵਿੱਚ ਜੇ ਉਦੋਂ ਸਿੱਧੀ ਹਕੂਮਤ ਦੇ ਉੱਤੇ ਉਹਨਾਂ ਨੇ ਗਵਰਨਰ ਰੂਲ ਲਾ ਕੇ ਕੰਟਰੋਲ ਕਰਕੇ ਫੌਜ ਦੇ ਹਵਾਲੇ ਕਰਕੇ ਜ਼ੁਲਮ ਕੀਤੇ ਸੀ, ਤੇ ਹੁਣ ਇੱਕ ਵਿਗੜਿਆ ਹੋਇਆ ਬਾਦ ਅਖਲਾਕ, ਸ਼ਰਾਬੀ, ਕਬਾਬੀ, ਘਟੀਆ ਕਪਤਾਨ ਅਮਰਿੰਦਰ, ਜਿਸ ਦੇ ਪੁਰਖਿਆਂ ਦਾ ਇਤਿਹਾਸ ਵੀ ਗੱਦਾਰੀਆਂ ਨਾਲ ਭਰਿਆ ਹੋਇਆ, ਭਾਵੇਂ ਇਹਨਾਂ ਦੇ ਵਡੇਰੇ ਆਲੇ ਦਾ ਹੋਏ, ਜਿਨੇ ਕਿਵੇਂ ਸਿੱਖਾਂ ਦੇ ਨਾਲ ਧੋਖਾ ਕਰਕੇ ਵੱਡੇ ਘੱਲੂਘਾਰੇ ਦੇ ਵਿੱਚ ਅਬਦਾਲੀ ਦਾ ਸਾਥ ਦਿੱਤਾ ਸੀ, ਜਾਂ ਇਸ ਦੇ ਉਹਨਾਂ ਪੁਰਖਿਆਂ ਦਾ ਹੋਏ ਜਿਨ੍ਹਾਂ ਨੇ ਜਦੋਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਜਦੋਂ ਅੰਗਰੇਜ਼ਾਂ ਦੇ ਨਾਲ 1846 ਦੇ ਵਿੱਚ
ਸਿੰਘਾਂ ਦੀ ਜੰਗ ਹੁੰਦੀ ਹੈ, ਜਿਸ ਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਦੇ ਵਿੱਚ ਸ਼ਾਹ ਮੁਹੰਮਦ ਦੇ ਇਹ ਲਫ਼ਜ਼ ਨੇ ਜਿਹੜੇ ਮੈਂ ਦੁਹਰਾਏ ਨੇ। ਤੇ ਉਦੋਂ ਇਹਦੇ ਵਡੇਰੇ ਜਿਹੜੇ ਨੇ ਉਹ ਅੰਗਰੇਜ਼ਾਂ ਦੇ ਨਾਲ ਖੜੇ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿਵੇਂ ਇਹਨਾਂ ਗੱਦਾਰਾਂ ਦੇ ਟੱਬਰ ਨੇ 1947 ਦੇ ਦੌਰ 'ਚ, ਜਦੋਂ ਕਿ ਸਿੱਖ ਕੌਮ ਦੀ ਕਿਸਮਤ ਘੜੀ ਜਾਣੀ ਸੀ, ਔਰ ਇਸ ਦਾ ਪਿਓ ਯਾਦਵਿੰਦਰ ਸਿੰਘ ਕਿਵੇਂ ਅੰਗਰੇਜ਼ਾਂ ਦਾ ਹੱਥ ਠੋਕਾ ਬਣਿਆ, ਉਹਨਾਂ ਦਾ ਕੁੱਤਾ ਬਣਿਆ, ਔਰ 570 ਦੇ ਕਰੀਬ ਜਿਹੜੇ ਚੈਂਬਰ ਆਫ ਪ੍ਰਿੰਸਿਸ ਦੇ ਦਾ ਇਹ ਚਾਂਸਲਰ ਸੀ, ਕਿਸੇ ਦੀ ਸਲਾਹ ਲਏ ਬਿਨਾਂ ਉਹਨੇ ਆਪਣੀ ਸਟੇਟ ਭਾਰਤ ਦੇ ਨਾਲ ਮਰਜ ਕੀਤੀ। ਔਰ ਜਿਹੜੀ ਆਫਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਰਸਨਲੀ ਮਿਲ ਕੇ ਇਸ ਨੂੰ ਦਿੱਤੀ ਸੀ ਕਿ ਭਾਈ ਤੁਸੀਂ ਬਫਰ ਬਣਾਓ ਆਪਣਾ, ਔਰ ਪਟਿਆਲਾ ਉਹਨੂੰ ਹੈਡ ਕਰੇ, ਨੇ ਉਸੇ ਸ਼ਾਮ ਉਹ ਗੱਲ ਨਹਿਰੂ ਤੱਕ ਪਹੁੰਚਾ ਦਿੱਤੀ ਸੀ। ਔਰ ਉਸ ਦੀ ਇਹ ਗੰਦੀ ਔਲਾਦ ਅਮਰਿੰਦਰ, ਜਿਵੇਂ ਇਹਨੇ ਇੱਕ ਡਰਾਮਾ ਕੀਤਾ ਜੂਨ 84 ਦੇ ਘੱਲੂਘਾਰੇ ਵੇਲੇ ਕਿ ਜੀ ਮੈਂ MP ਦੀ ਪੋਸਟ ਛੱਡੀ ਹੈ, ਪਰ ਇਸ ਦੇ ਨਾਲ ਇਸ ਨੇ ਹੁਣ ਜਿਵੇਂ ਇਸ ਵਰੇ 'ਚ, ਕਿਉਂਕਿ ਇਹ ਐਲਾਨ ਦਲ ਖਾਲਸਾ ਵੱਲੋਂ ਕੀਤਾ ਗਿਆ ਸੀ ਕਿ ਉਹ ਅੰਮ੍ਰਿਤਸਰ ਦੇ ਵਿੱਚ ਰੋਸ ਮਾਰਚ ਕੱਢਣਗੇ, ਜਿਵੇਂ ਪਿਛਲੇ ਸਾਲਾਂ ਤੋਂ ਲਗਾਤਾਰਤਾ ਨਾਲ ਕੱਢ ਰਹੇ ਨੇ। ਅਕਾਲ ਤਖਤ ਸਾਹਿਬ ਤੇ ਭੋਗ ਪਾਇਆ ਜਾਂਦਾ ਹੈ, ਗੁਰਦੁਆਰਾ ਝੰਡੇ ਬੁੰਗੇ ਔਰ ਅਕਾਲ ਤਖਤ ਸਾਹਿਬ ਤੇ ਦੀਵਾਨ ਸਜਦਾ ਹੈ, ਔਰ ਐਡਰੈਸ ਕੀਤੇ ਜਾਂਦੇ ਨੇ ਹਰ ਸਾਲ, ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ, ਜੂਨ 84 ਦੇ ਘੱਲੂਘਾਰੇ 'ਚ ਸ਼ਹੀਦ ਹੋਏ ਸਿੰਘਾਂ ਨੂੰ। ਔਰ ਜਿਵੇਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਉਹ ਇਸ COVID-19 ਦੇ ਬਹਾਨੇ ਨਾਲ ਦਫਾ 144 ਲਾਈ ਗਈ, ਪੰਜਾਬ ਦੇ ਲਗਾਈ ਗਈ ਹੈ, ਪੰਜਾਬ ਦੇ ਵਿੱਚ ਬਾਕੀ ਪੰਜਾਬ ਖੋਲਿਆ ਜਾ ਰਿਹਾ ਹੈ। ਜੇ ਹੁੱਕਾ ਪਾਰਟੀ ਜਿਹੜੀ ਹੈ ਉਹ ਪਟਿਆਲੇ 'ਚ ਇਸ ਦੀ ਕਾਂਗਰਸ ਦੇ ਜਿਹੜੇ ਗੁੰਡੇ ਨੇ ਸ਼ਿਵ ਸੈਨਾ ਵਾਲੇ ਉਹ ਕਰ ਸਕਦੇ ਨੇ, ਬਾਕੀ ਸਾਰਾ ਜਿਹੜਾ ਇਹਨਾਂ ਦਾ ਜੋ ਕੁਝ ਚੱਲਦਾ ਉਹ ਚੱਲ ਰਿਹਾ। ਤੇ ਉਹਨਾਂ ਨੇ ਅੰਮ੍ਰਿਤਸਰ 'ਚ ਉਸ ਨੂੰ ਵੀ ਰੋਕਿਆ, ਰੋਸ ਮਾਰਚ ਨੂੰ। ਔਰ ਸਭ ਤੋਂ ਜਿਹੜਾ ਵੱਧ ਕਰਮ ਇਹਨੇ ਕੀਤਾ, ਜਿਹਦੇ ਲਈ ਇਹਨੂੰ ਬਹੁਤ ਜਲਦੀ ਮੇਰਾ ਖਿਆਲ ਹੈ ਕਿ ਇਹ ਸਜ਼ਾ ਪੰਥ ਦੇਗਾ, ਕਿ ਇਸ ਨੇ ਉਹ ਦਰਬਾਰ ਸਾਹਿਬ ਜਿਸ ਦੇ 4 ਦਰਵਾਜ਼ੇ ਜਦੋਂ ਜੂਨ 84 ਦਾ ਘੱਲੂਘਾਰਾ ਵੀ ਚੱਲ ਰਿਹਾ ਸੀ, ਦੁਸ਼ਮਣ ਨੇ ਘੇਰਾਬੰਦੀ ਕੀਤੀ ਸੀ, ਕਿਸੇ ਨੇ ਉੱਥੇ ਜਿਹੜਾ ਉਹਨਾਂ ਨੂੰ ਬੰਦ ਨਹੀਂ ਸੀ ਕੀਤਾ, ਲੇਕਿਨ ਇਹਨੇ ਅੱਜ 3 ਦਰਵਾਜ਼ੇ ਜਿਹੜੇ ਨੇ, ਔਰ ਇਹਨਾਂ ਬਾਰੇ ਜਦੋਂ ਅਸੀਂ ਦਰਬਾਰ ਸਾਹਿਬ ਦੀ ਅਹਿਮੀਅਤ ਦੀ ਗੱਲ ਕਰਦੇ ਹਾਂ ਕਿ ਭਾਈ ਕਬੀਰ ਸਾਹਿਬ ਦਾ ਫਰਮਾਨ ਵੀ ਅਸੀਂ ਇਹ ਦੁਹਰਾਉਂਦੇ ਹਾਂ ਕਿ ਇਹ ਉਹ 4 ਦਰਵਾਜ਼ੇ ਜਿਹਦੇ ਵਿੱਚ ਚਾਰੋਂ ਦਿਸ਼ਾਵਾਂ ਦੇ ਲੋਕਾਂ ਲਈ ਇਹ ਸਥਾਨ ਖੁੱਲ੍ਹਾ ਹੈ। ਚਾਰੋਂ ਹੀ ਜਿਹੜੇ ਬ੍ਰਾਹਮਣ ਨੇ ਵਰਣ ਆਸ਼ਰਮ ਬਣਾ ਕੇ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਬਣਾਇਆ, ਉਹਨਾਂ ਦੇ ਲਈ ਇਹ ਦਰਵਾਜ਼ੇ ਖੁੱਲੇ, ਇਹ ਘਰ ਖੁੱਲ੍ਹਾ। ਔਰ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਜੈ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀ ਹੈ ਜੋ ਦਰ ਐਸਾ ਹੋਏ। ਸੋ ਦਰਬਾਰ ਸਾਹਿਬ ਦੇ ਉੱਤੇ ਲਿਆ ਕੇ ਸਿਕਿਉਰਿਟੀ ਬਿਠਾ ਕੇ ਦਰਬਾਰ ਸਾਹਿਬ ਦੇ ਦਾਖਲੇ ਤੇ ਪਾਬੰਦੀ ਲਾਣੀ, ਔਰ ਉਸ ਤੋਂ ਵੀ ਅੱਗੇ ਬਦਤਰ ਜਿਹੜਾ ਹੁਕਮ ਸੁਣਾਇਆ ਕਿ ਦਰਬਾਰ ਸਾਹਿਬ ਦੇ ਅੰਦਰ ਕੋਈ ਕਿਰਪਾਨ ਲੈ ਕੇ ਨਹੀਂ ਜਾ ਸਕਦਾ। ਇਸ ਗੱਲ ਦਾ ਧਿਆਨ ਰਹੇ ਕਿ ਅੰਗਰੇਜ਼ਾਂ ਨੇ ਵੀ ਆਪਣੇ ਰਾਜ ਦੇ ਵੇਲੇ ਇੱਕ ਵਾਰ ਇਹ ਕੋਸ਼ਿਸ਼ ਕੀਤੀ ਸੀ ਕਿ ਜੀ ਸਿੱਖਾਂ ਨੂੰ ਸਿਰਫ ਜਿਹੜੀ ਗਾਤਰੇ ਪਾਈ 6 ਇੰਚ ਦੀ ਕਿਰਪਾਨ ਹੈ ਉਹੀ ਰਹਿਣ ਦਿੱਤੀ ਜਾਏ, ਕਿਰਪਾਨ ਜਿਹੜੀ ਹੈ ਉਹ ਪਹਿਨਣ ਦਾ ਜਿਹੜਾ ਹੈ ਉਹਨਾਂ ਨੂੰ ਰੱਖਣ ਦਾ ਹੱਕ ਹੈ। 3 ਫੁੱਟ ਕਿਰਪਾਨ ਦਾ ਮਤਲਬ ਹੀ 3 ਫੁੱਟੀ ਕਿਰਪਾਨ ਹੈ, ਕਿ ਉਹ ਹੱਕ ਖੋਇਆ ਜਾਏ। ਉਹਨਾਂ ਨੇ ਇਸ ਕਿਸਮ ਦੀ ਸ਼ਰਾਰਤ ਜਾਂ ਆਰਡੀਨੈਂਸ ਵੀ ਲਿਆਂਦਾ। ਸਿੱਖਾਂ ਨੇ ਮੋਰਚਾ ਲਾਇਆ ਸੀ ਇਸ ਦੇ ਉੱਤੇ, ਔਰ ਇਸ ਲਈ ਉਸ ਮੋਰਚੇ ਦੇ ਵਿੱਚ ਸੈਂਕੜੇ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ, ਔਰ ਜਿਹੜੀ ਗ੍ਰਿਫਤਾਰੀ ਵੀ ਦਿੰਦੇ ਸੀ ਉਹਨਾਂ ਨੂੰ ਕਿਰਪਾਨ ਬਹਾਦਰ ਕਿਹਾ ਜਾਂਦਾ ਸੀ। ਔਰ ਜਦੋਂ ਹਜ਼ਾਰਾਂ ਦੀ ਗਿਣਤੀ ਸਿੱਖ ਇਕੱਠੇ ਹੋਣੇ ਸ਼ੁਰੂ ਹੋ ਗਏ ਇਸ ਦੇ ਉੱਤੇ, ਤੇ ਅੰਗਰੇਜ਼ਾਂ ਨੇ ਉਹ ਪਾਬੰਦੀ ਵਾਪਸ ਲੈ ਲਈ ਸੀ। ਉਹ ਜਿਹੜਾ ਪਹਿਲਾ ਸਿੱਖ ਜਿਹਨੇ ਉਸ ਚ ਗ੍ਰਿਫਤਾਰੀ ਦਿੱਤੀ ਸੀ ਉਹਦਾ ਕਿਰਪਾਨ ਬਹਾਦਰ ਦਾ ਟਾਈਟਲ ਪੰਥ ਨੇ ਉਹਨੂੰ ਦਿੱਤਾ। ਔਰ ਇਹੀ ਕਾਰਨ ਸੀ ਕਿ ਬੇਸ਼ੱਕ ਭਾਰਤੀ ਸੰਵਿਧਾਨ ਸਾਨੂੰ ਹਿੰਦੂਆਂ ਦੇ ਖਾਤੇ 'ਚ ਆਰਟੀਕਲ 25B ਰੱਖਦਾ, ਪਰ ਅੰਗਰੇਜ਼ਾਂ ਦੇ ਵੇਲੇ ਦਾ ਜਿਹੜਾ ਇਹ ਮਿਲਿਆ ਹੋਇਆ ਕਿਰਪਾਨ ਰੱਖਣ ਔਰ ਪਹਿਨਣ ਦਾ ਹੱਕ ਸੀ। ਅੱਜ ਵੀ ਭਾਰਤ ਦੇ ਇਸ ਆਰਟੀਕਲ 25B ਦੇ ਥੱਲੇ ਇਹ ਮੈਂਸ਼ਨਡ ਹੈ ਕਿ ਸਿੱਖਸ ਹੈਵ ਦਾ ਰਾਈਟ ਟੂ ਵੇਅਰ ਐਂਡ ਬੀਅਰ। ਮਤਲਬ ਇਹ ਹੈ ਕਿ ਉਹ ਗਾਤਰੇ ਵਾਲੀ ਕਿਰਪਾਨ ਵੀ ਹੈ ਔਰ ਹੱਥ 'ਚ ਕਿਰਪਾਨ ਵੀ ਹੈ। ਔਰ ਇਹ ਵੀ ਮੈਂਸ਼ਨ ਹੈ ਕਿ ਕੋਈ ਕਿਰਪਾਨ ਦਾ ਸਾਈਜ਼ ਨਹੀਂ ਹੈ ਸਿੱਖ ਦਾ, 3 ਫੁੱਟ ਹੈ ਜਾਂ ਉਸ ਤੋਂ ਵੀ ਵੱਡੀ ਬਣ ਸਕਦੀ ਹੈ। ਪਰ ਅੱਜ ਹਾਲਤ ਇਹ ਨੇ ਕਿ ਪੰਜਾਬ ਦੇ ਵਿੱਚ ਤਾਂ ਬਾਕੀ ਪਾਬੰਦੀਆਂ ਇਹਨਾਂ ਨੇ COVID-19 ਦੀ ਆੜ ਥੱਲੇ ਜਿਸ ਕਿਸਮ ਦਾ ਮੋਦੀ ਨੇ
ਡਿਕਟੇਟਰਾਨਾ ਰਵੱਈਆ ਬਣਾਇਆ ਹੋਇਆ ਉਹ ਤਾਂ ਜਾਰੀ ਨੇ, ਪਰ ਇਹਦੇ ਨਾਲ ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਕਿਰਪਾਨ ਜਾਣ ਤੇ ਪਾਬੰਦੀ, ਹੁਣ ਜੇ ਜਥੇਦਾਰ ਜਿਹੜਾ ਇਹਨਾਂ ਦਾ ਹੀ ਬਣਾਇਆ ਹੋਇਆ ਜਿਹਦੇ ਕੋਲ ਹਮੇਸ਼ਾ 3 ਫੁੱਟੀ ਕਿਰਪਾਨ ਹੁੰਦੀ ਆ, ਉਹਦੀ ਵੀ ਕਿਰਪਾਨ ਉਹ ਰਖਾ ਸਕਦੇ ਨੇ ਕਿ ਭਾਈ ਤੂੰ ਅੰਦਰ ਨਹੀਂ ਜਾ ਸਕਦਾ। ਸੋ ਜਦੋਂ ਇਸ ਲੈਵਲ ਤੱਕ ਹੁਣ ਇਹ ਉਹ ਲੋਕ ਜਿਹੜੇ ਅੱਜ ਵੀ ਉਸ ਸਿਸਟਮ ਦੇ ਨਾਲ ਕੰਪਰੋਮਾਈਜ਼ ਕਰਕੇ ਜਿਉਣਾ ਚਾਹੁੰਦੇ ਨੇ, ਰਹਿਣਾ ਚਾਹੁੰਦੇ ਨੇ, ਇਹਨਾਂ ਚੀਜ਼ਾਂ ਦਾ ਕੀ ਜਵਾਬ ਹੈ ਕਿਸੇ ਦੇ ਕੋਲ? ਸੋ ਮੈਂ ਸਮਝਦਾ ਵੀ ਸਾਡੀਆਂ ਮੁੱਢਲੀਆਂ ਆਜ਼ਾਦੀਆਂ ਜਿਹੜੀਆਂ ਨੇ ਉਹ ਖੋਹੀਆਂ ਗਈਆਂ ਨੇ, ਉਹ ਕੁਚਲੀਆਂ ਗਈਆਂ ਨੇ, ਔਰ ਲਗਾਤਾਰਤਾ ਦੇ ਨਾਲ ਜਿਹੜੀ ਟੋਟਲ ਵਾਰ ਸਾਡੇ ਤੇ ਥੋਪੀ ਹੋਈ ਹੈ। ਇਸ ਦੇ ਉਲਟ ਅਸੀਂ ਇਹ ਦੇਖ ਰਹੇ ਹਾਂ ਕਿ ਅਮਰੀਕਾ ਵਰਗਾ ਮੁਲਕ ਜਿੱਥੇ ਬੇਸ਼ੱਕ ਇੱਕ ਕੰਡੈਮਨੇਬਲ ਘਟਨਾ ਹੈ, ਇੱਕ ਜਿਹੜਾ ਅਫਰੀਕਨ ਅਮਰੀਕਨ ਹੈ, ਕਿਵੇਂ ਉਹਨੂੰ ਇੱਕ ਗੋਰਾ ਪੁਲਿਸ ਆਫੀਸਰ ਮਿਨੇਸੋਟਾ ਮਿਨੀਐਪੋਲਿਸ ਦੇ ਵਿੱਚ ਗੋਡਾ ਰੱਖ ਕੇ ਐਸਫਿਕਸੀਏਟ ਕਰਦਾ ਹੈ, ਉਹਦੀ ਮੌਤ ਹੁੰਦੀ ਹੈ, 9 ਮਿੰਟ ਉਹਦੇ ਤੇ ਗੋਡਾ ਰੱਖਦਾ ਹੈ। ਜਿਵੇਂ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਆਵਾਜ਼ ਉੱਠੀ ਹੈ। ਅਮਰੀਕਾ ਦੇ ਵਿੱਚ ਪ੍ਰੋਟੈਸਟ ਦਾ ਸਿਲਸਿਲਾ ਲਗਾਤਾਰਤਾ ਦੇ ਨਾਲ ਜਾਰੀ ਹੈ। ਔਰ ਦੇਖੋ ਇਸ ਗੱਲ ਦਾ ਧਿਆਨ ਰਹੇ ਕਿ ਇਹ ਕੋਈ ਬਲੈਕ ਵਰਸਸ ਵਾਈਟ ਨਹੀਂ ਹੈ। ਜੇ ਤੁਸੀਂ ਪ੍ਰੋਟੈਸਟਰਸ ਦੀ ਇਹਦੇ ਵੱਲ ਨਜ਼ਰ ਮਾਰੋ ਜਿਹੜੇ ਅਮਰੀਕਾ ਦੀਆਂ ਸੈਂਕੜਿਆਂ ਥਾਵਾਂ ਤੇ ਨੇ, ਔਰ ਹੁਣ ਇਹ ਆਲਮੋਸਟ ਦੁਨੀਆ 'ਚ ਬਹੁਤ ਸਾਰੀ ਥਾਵਾਂ ਤੇ ਫੈਲੇ ਹੋਏ ਨੇ, ਉਹਨਾਂ 'ਚ ਵੱਡੀ ਗਿਣਤੀ ਦੇ ਵਿੱਚ ਗੋਰੇ ਸ਼ਾਮਲ ਨੇ ਜਿਹੜੇ ਮਹਿਸੂਸ ਕਰਦੇ ਨੇ ਕਿ ਬਲੈਕ ਲਾਈਵਸ ਮੈਟਰ, ਜਿਹੜੇ ਮਹਿਸੂਸ ਕਰਦੇ ਨੇ ਕਿ ਇਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ। ਔਰ ਕਿਤੇ ਵੀ ਅਮਰੀਕਾ 'ਚ ਕੋਈ ਵਾਕਿਆ ਐਸਾ ਨਹੀਂ ਹੋਇਆ ਕਿ ਕਿਸੇ ਕਾਲੇ ਨੇ ਇਸ ਗੁੱਸੇ ਦੇ ਵਿੱਚ ਕਿਸੇ ਗੋਰੇ ਤੇ, ਹਾਂ ਜਿਹੜੇ ਲੁੱਟਮਾਰ ਕਰਨ ਵਾਲੇ ਨੇ ਉਹ ਇਹ ਨਹੀਂ ਦੇਖਦੇ ਹੈ ਉੱਥੋਂ ਦੇ ਹਿੰਦੂ ਤਵੀਆਂ ਵਾਂਗ ਕੋਈ ਲਿਸਟਾਂ ਨਹੀਂ ਉਹਨਾਂ ਨੇ ਫੜੀਆਂ ਹੋਈਆਂ ਕਿ ਉਹਨਾਂ ਨੇ ਕਿਹੜੇ ਘਰ ਨੂੰ ਅੱਗ ਲਾਣੀ ਹੈ। ਲੁਟੇਰੇ ਤਾਂ ਲੁਟੇਰੇ ਨੇ, ਲੇਕਿਨ ਅਸੀਂ ਇਹ ਯੂਨੀਕਨੈਸ ਦੇਖ ਰਹੇ ਹਾਂ ਕਿ ਇਹ ਗੱਲ ਇਹ ਉਸ ਆਜ਼ਾਦੀ ਦੇ ਲਈ ਹੈ ਕਿ ਭਾਈ ਬੇਸ਼ੱਕ ਕਾਨੂੰਨ ਹੈ, ਪਰ ਜੇ ਤੁਹਾਡਾ ਕਾਨੂੰਨ ਇੱਕ ਗੈਰ ਵਾਈਟ ਦੇ ਨਾਲ ਜ਼ਬਰ ਵਾਲਾ ਵਰਤਾਰਾ ਕਰਦਾ, ਕਾਨੂੰਨ ਨਾਫਿਜ਼ ਕਰਨ ਵਾਲਾ, ਕਾਨੂੰਨ ਨਹੀਂ ਕੋਈ ਡਿਸਕ੍ਰਿਮੀਨੇਸ਼ਨ ਕਰਦਾ, ਤੇ ਕਿਵੇਂ ਸਾਰਾ ਮੁਲਕ ਜਿਹੜਾ ਹੈ ਉਹਨਾਂ ਦੇ ਨਾਲ ਖੜੇ ਨੇ। ਔਰ ਈਵਨ ਉੱਥੇ ਦਾ ਅਸੀਂ ਅੱਜ ਫੌਜੀ ਹਮਲੇ ਦੀ ਗੱਲ ਕਰ ਰਹੇ ਹਾਂ, ਪ੍ਰੈਜ਼ੀਡੈਂਟ ਟਰੰਪ ਨੇ ਤਾਂ ਸਿਰਫ ਇਹ ਧਮਕੀ ਦਿੱਤੀ ਸੀ ਕਿ ਮੈਂ ਫੌਜ ਲਾ ਦਿਆਂਗਾ, ਪਰ ਤੁਸੀਂ ਦੇਖੋ ਕਿਸ ਹੱਦ ਤੱਕ ਈਵਨ ਇਸ ਗੱਲ ਦਾ ਵਿਰੋਧ ਹੋਇਆ। ਉਹਨਾਂ ਦੇ ਜਿਹੜੇ ਮਿਲਟਰੀ ਐਡਵਾਈਜ਼ਰ ਸੀ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ, ਔਰ ਜਿਹੜੇ ਉਹਨਾਂ ਦੇ ਈਵਨ ਸੈਕਟਰੀ ਆਫ ਡਿਫੈਂਸ ਹੈ, ਜਿਹਨੂੰ ਡਿਫੈਂਸ ਮਿਨਿਸਟਰ ਅਸੀਂ ਕਹਿੰਦੇ ਹਾਂ, ਉਹਨਾਂ ਨੇ ਅੱਜ ਕਿਹਾ ਕਿ ਵੀ ਬਿਲਕੁਲ ਨਹੀਂ, ਅਸੀਂ ਫੌਜ ਨਹੀਂ ਲਾਵਾਂਗੇ। ਹਾਲਾਂਕਿ ਕੱਲ ਨੂੰ ਉਹਨੂੰ ਵੀ ਟਰੰਪ ਫਾਇਰ ਕਰਦੇ, ਵੱਖਰੀ ਗੱਲ ਹੋਏਗੀ, ਲੇਕਿਨ ਇਸ ਸਭ ਦੇ ਉੱਤੇ ਔਰ ਜਿਹੜੇ ਸਾਬਕਾ ਰਿਟਾਇਰਡ ਜਨਰਲਸ ਨੇ ਉਹਨਾਂ ਦੇ ਇੰਨੇ ਇੰਟਰਵਿਊ ਆ ਰਹੇ ਨੇ ਅਮਰੀਕਾ 'ਚ ਕਿ ਫੌਜ ਜਿਹੜੀ ਹੈ ਉਹ ਮੁਲਕ ਨੂੰ ਡਿਫੈਂਡ ਕਰਨ ਦੇ ਲਈ ਹੈ, ਆਪਣੇ ਸ਼ਹਿਰੀਆਂ ਦੇ ਖਿਲਾਫ ਵਰਤਣ ਲਈ ਨਹੀਂ ਹੈ। ਹਾਲਾਂਕਿ ਜਿਹੜੇ ਇਹਨਾਂ ਦੇ ਨੈਸ਼ਨਲ ਗਾਰਡਸ ਨੇ ਔਰ ਦੂਸਰੇ ਨੇ ਉਹ ਫੁੱਲੀ ਟ੍ਰੇਨਡ ਹੁੰਦੇ ਨੇ ਫੌਜ ਵਾਂਗ, ਲੇਕਿਨ ਹੁਣ ਤੁਸੀਂ ਇੱਕ ਪਾਸੇ ਅਮਰੀਕਾ ਜੇ ਗੱਲ ਉਹਨੇ ਲਾਈ ਨਹੀਂ ਹੈ ਫੌਜ, ਉਹਨੇ ਮੰਗ ਹੀ ਕੀਤੀ, ਉਹਨੇ ਇਹ ਥ੍ਰੈਟ ਹੀ ਕੀਤਾ ਤੇ ਕਿਵੇਂ ਰਿਐਕਟ ਕੀਤਾ। ਪਰ ਅੱਜ ਅਸੀਂ ਜਿਹਨਾਂ ਨੂੰ ਯਾਦ ਕਰ ਰਹੇ ਹਾਂ ਸ਼ਹੀਦਾਂ ਨੂੰ, ਉਹ ਨੇ ਜਿਨ੍ਹਾਂ ਨੇ ਉਹ ਫੌਜ ਜਿਹੜੀ ਟੈਂਕਾਂ ਤੋਪਾਂ ਨਾਲ ਲੈਸ ਹੋ ਕੇ ਹਮਲਾਵਰ ਹੁੰਦੀ ਹੈ ਔਰ ਜਿਹੜੀ ਇਨਡਿਸਕ੍ਰਿਮੀਨੇਟ ਕਿਲਿੰਗ ਕਰ ਰਹੀ। ਅੰਦਰ ਵੀ ਦਰਬਾਰ ਸਾਹਿਬ ਦੇ ਵੀ ਟੈਂਕ ਗੁਰਦੁਆਰਾ ਤਰਨਤਾਰਨ ਸਾਹਿਬ ਵੀ ਲਿਆਂਦੇ ਗਏ, ਦੁੱਖ ਨਿਵਾਰਨ ਸਾਹਿਬ ਪਟਿਆਲਾ ਵੀ ਲਿਆਂਦੇ ਗਏ, ਗੁਰਦੁਆਰਾ ਮੁਕਤਸਰ ਸਾਹਿਬ ਵੀ ਲਿਆਂਦੇ ਗਏ। ਔਰ ਮੈਂ ਅਮਰੀਕਾ ਦੇ ਹਵਾਲੇ ਨਾਲ ਦੇਖ ਰਿਹਾ ਕਿ ਜੇ ਈਵਨ ਇਹ ਪ੍ਰੋਟੈਸਟ ਦਾ ਸਿਲਸਿਲਾ ਚੱਲ ਰਿਹਾ ਹੈ ਔਰ ਇਹੀ ਜਿਹੜੇ ਅੱਜ ਬਾਹਰਲੇ ਮੁਲਕ ਆਵਾਜ਼ ਚੁੱਕ ਰਹੇ ਨੇ, ਜਿਵੇਂ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਦਾ ਬੋਰਿਸ ਜੌਨਸਨ appalled and sickened by ਜਾਰਜ ਫਲੋਇਡ ਡੈਥ। ਇਹ ਪ੍ਰਾਈਮ ਮਿਨਿਸਟਰ ਕਹਿ ਰਿਹਾ ਜੀ ਮੈਂ ਬਿਮਾਰ ਹੋਣ ਤੱਕ ਪਹੁੰਚ ਗਿਆ ਔਰ ਇਹ ਜਿਹੜਾ appalled ਮੈਂ ਧੱਕਾ ਲੱਗਾ ਮੈਨੂੰ। ਹੁਣ ਇਹੀ ਇੰਗਲੈਂਡ ਜਿਹੜਾ ਇਹ ਆਪਣੀਆਂ ਸੀਕ੍ਰੇਟ ਸਰਵਿਸਿਜ਼ ਦੀਆਂ ਜਿਹੜੀਆਂ ਨੇ ਸਰਵਿਸਿਜ਼ ਉਹ ਇੰਦਰਾ ਗਾਂਧੀ ਨੂੰ ਦੇ ਰਹੇ ਨੇ। ਇਹਨਾਂ ਨੂੰ ਨਹੀਂ ਸੀ ਪਤਾ ਕਿ ਭਾਈ ਉਹ ਮਦਦ ਜਿਹੜੀ ਹੈ ਦਰਬਾਰ ਸਾਹਿਬ ਤੇ ਹਮਲੇ ਦੇ ਲਈ, ਔਰ ਇਹ ਉਸ ਪਾਰਟੀ ਨੂੰ ਇਹ ਬੋਰਿਸ ਜੌਨਸਨ ਰਿਪਰੈਜ਼ੈਂਟ ਕਰਦਾ ਹੈ, ਕੰਜ਼ਰਵੇਟਿਵ ਪਾਰਟੀ ਨੂੰ, ਜਿਹਦੀ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਨੇ ਇਹ ਸਾਰੀ ਕਰਤੂਤ ਕੀਤੀ। ਫਿਰ ਅਸੀਂ ਦੇਖ ਰਹੇ ਹਾਂ ਕਿ ਗੁਲਾਮੀ ਨੂੰ ਜਦੋਂ ਤੁਸੀਂ ਜਿਨ੍ਹਾਂ ਨੇ ਕਦੇ ਗੁਲਾਮੀ ਨੂੰ ਸੈਲੀਬ੍ਰੇਟ ਕੀਤਾ ਹੁੰਦਾ ਹੈ ਉਹਨਾਂ ਨੂੰ ਵੀ ਕਿਵੇਂ ਅਮਰੀਕਾ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਟਾਰਗੇਟ ਜਿਹੜੇ ਪ੍ਰੋਟੈਸਟਰਸ ਦੇ ਨੇ ਉਹ ਨੇ ਉਹ ਮੋਨੂਮੈਂਟ, ਉਹ ਬੁੱਤ। ਜਦੋਂ ਸਿਵਲ ਵਾਰ ਅਮਰੀਕਾ ਦੇ ਵਿੱਚ ਹੋਈ
ਇੱਕ ਜਿਹੜੇ ਸਲੇਵਰੀ ਦੇ ਲਈ ਸੀ ਕਿ ਰਹਿਣੀ ਚਾਹੀਦੀ ਹੈ, ਇੱਕ ਉਹਦਾ ਵਿਰੋਧ ਕਰ ਰਹੇ ਸੀ। ਪਰ ਜਿਹੜੇ ਸਲੇਵਰੀ ਚਾਹੁੰਦੇ ਸੀ, ਭਾਵੇਂ ਉਹ ਹਾਰੇ, ਉਹਨਾਂ ਨੂੰ ਕਨਫੈਡਰੇਟ ਫੋਰਸ ਕਹਿੰਦੇ ਨੇ, ਲੇਕਿਨ ਉਹਨਾਂ ਚੋਂ ਕਈਆਂ ਦੇ ਬੁੱਤ ਜਿਹੜੇ ਨੇ, ਜਦੋਂ ਸਿਵਲ ਲਿਬਰਟੀ ਮੂਵਮੈਂਟ ਅਮਰੀਕਾ 'ਚ 1960 ਚੱਲੀ ਤੇ ਜਿਹੜਾ ਰੇਸਿਸਟ ਗੋਰਾ ਸੀ, ਉਹਨਾਂ ਨੇ ਉਹ ਸਿਵਲ ਵਾਰ ਜਿਹੜੀ 1860 ਦੇ ਵਿੱਚ ਹੋਈ 4-5 ਸਾਲ, ਉਹਨਾਂ ਦੇ ਬੁੱਤ ਲਾ ਦਿੱਤੇ ਸੀ। ਔਰ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਉਹ ਬੁੱਤ ਟਾਰਗੇਟ ਕੀਤੇ ਜਾ ਰਹੇ ਨੇ। ਕਈ ਸਰਕਾਰਾਂ ਤਾਂ ਆਪ ਹੀ ਕਹਿ ਰਹੀਆਂ ਕਿ ਜੀ ਅਸੀਂ ਇਹਨਾਂ ਨੂੰ ਲਾ ਰਹੇ ਹਾਂ, ਹਾਲਾਂਕਿ ਜਿਵੇਂ ਅਸੀਂ ਇਹ ਦੇਖ ਰਹੇ ਹਾਂ ਕਿ ਟਾਰਗੇਟਡ ਕਨਫੈਡਰੇਟ ਮੋਨੂਮੈਂਟਸ ਕਮ ਡਾਊਨ, ਔਰ ਇਸ ਸਾਰੇ ਦੇ ਵਿੱਚ ਕਨਫੈਡਰੇਟ ਜਿਵੇਂ ਬਰਮਿੰਗਮ ਐਲਾਬਾਮਾ ਦੇ ਵਿੱਚ ਬਹੁਤ ਉੱਚਾ 3 ਸਟੋਰੀ ਦਾ ਜਿਹੜਾ ਉਹ ਬੁੱਤ ਸੀ, 5 ਸਟੋਰੀ ਟਾਲ ਮੋਨੂਮੈਂਟ, ਉਹ ਉਹਨਾਂ ਨੇ ਆਲਰੇਡੀ ਉਹਨੂੰ ਲਾ ਦਿੱਤਾ, ਥੱਲੇ ਕਰ ਦਿੱਤਾ। ਇਸੇ ਤਰ੍ਹਾਂ ਅਲੈਗਜ਼ੈਂਡਰੀਆ ਦੇ ਨਾਲ ਵਰਜੀਨੀਆ ਸਟੇਟ ਦੇ ਵਿੱਚ ਜਿਹੜਾ ਇਹ ਸੀ, ਉਸ ਨੂੰ ਵੀ ਉਹਨਾਂ ਨੇ ਲਾਉਣ ਦਾ ਫੈਸਲਾ ਕੀਤਾ। ਸੋ ਕੁੱਲ ਮਿਲਾ ਕੇ ਜਿਹੜਾ ਇਹ ਗੱਲ ਹੋ ਰਹੀ ਹੈ, ਹੁਣ ਓਬਾਮਾ ਅੱਜ ਵੈਬਨਾਰ ਵੀ ਕਰ ਰਿਹਾ ਹੈ, ਪ੍ਰੈਸ ਕਾਨਫਰੰਸ ਵੀ ਹੈ ਕਿ ਭਾਈ ਪੁਲਿਸ ਰਿਫਾਰਮ ਹੋਣੇ ਚਾਹੀਦੇ ਨੇ। ਔਰ ਕਿਵੇਂ ਈਵਨ ਜਿਹੜਾ ਜਾਰਜ ਫਲੋਇਡ ਮਾਰਿਆ ਗਿਆ, ਉਹਦਾ ਲੜਕਾ ਉਹਦੀ ਫੈਮਿਲੀ ਸੈਲੀਬ੍ਰਿਟੀ ਬਣ ਗਈ ਹੈ। ਉਹ ਕਹਿ ਰਹੇ ਨੇ ਜੀ ਦੁਨੀਆ ਭਰ ਜਿਹੜੇ ਸਾਡੇ ਇਸ ਇਨਜਸਟਿਸ ਦੇ ਖਿਲਾਫ ਖੜੇ ਨੇ, ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ। ਔਰ ਕਿਵੇਂ ਇਹ ਸਾਰਾ ਜਿਹੜਾ ਹੈ, ਇਹ ਸਾਰੇ ਨੂੰ ਕਿਸ ਢੰਗ ਦੇ ਨਾਲ ਪ੍ਰੈਜ਼ੈਂਟ ਕੀਤਾ ਜਾ ਰਿਹਾ, ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਭਾਈ ਇਹ ਜਿਹੜੀ ਸਪਿਰਿਟ ਹੈ ਇਨਜਸਟਿਸ ਦੇ ਖਿਲਾਫ ਖਲੋਣ ਦੀ, ਇਹ ਅੱਜ ਵਿਜ਼ੀਬਲ ਹੈ ਅਮਰੀਕਾ 'ਚ ਵੀ। ਪਰ ਇਹ ਇੱਕ ਮਾਈਨੋਰਿਟੀ ਕਮਿਊਨਿਟੀ ਦਾ ਮੈਂਬਰ ਹੋਣ ਦੇ ਨਾਤੇ ਜੋ ਭਾਰਤ ਦੇ ਵਿੱਚ ਸਿੱਖ ਕੌਮ ਨੇ 36 ਵਰੇ ਪਹਿਲਾਂ ਫੇਸ ਕੀਤਾ, ਜੋ ਲਗਾਤਾਰਤਾ ਦੇ ਨਾਲ ਚੱਲ ਰਿਹਾ ਹੈ, ਅੱਜ ਵੀ ਸਾਡੀ ਮੁੱਢਲੀ ਆਜ਼ਾਦੀ ਅਸੀਂ ਆਪਣੇ ਸੈਂਕਟਮ ਸੈਂਕਟੋਰਮ ਦੇ ਵਿੱਚ ਨਹੀਂ ਜਾ ਸਕਾਂਗੇ, ਉਹਨਾਂ ਨੂੰ ਯਾਦ ਵੀ ਨਹੀਂ ਕਰ ਸਕਾਂਗੇ, ਕਿਉਂਕਿ ਸਿਕਿਉਰਿਟੀ ਦਸਤਿਆਂ ਨੇ ਦਰਵਾਜ਼ੇ ਵੀ ਬੰਦ ਕੀਤੇ ਨੇ। ਉਹਨਾਂ ਨੇ ਜਿਸ ਕਿਸਮ ਦਾ ਸਾਡੇ ਧਾਰਮਿਕ ਜਿਹੜਾ ਸਾਡਾ ਫੇਥ ਹੈ, ਸਿੰਬਲ ਆਫ ਫੇਥ ਕਿਰਪਾਨ, ਉਸ ਦੇ ਉੱਤੇ ਵੀ ਪਾਬੰਦੀ ਲਾਈ ਹੈ। ਪੰਜਾਬ ਦੇ ਵਿੱਚ ਫੜੋ ਫੜੀ ਦਾ ਸਿਲਸਿਲਾ ਪਿਛਲੇ 1 ਹਫ਼ਤੇ ਤੋਂ ਜਾਰੀ ਹੈ। ਘਰਾਂ 'ਚ ਛਾਪੇ ਵੱਜ ਰਹੇ ਨੇ ਤਾਂ ਕਿ ਕੋਈ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਨਾ ਚਲਾ ਜਾਏ। ਤੇ ਜੇ ਇੱਥੇ ਬੈਠੇ ਅਫਰੀਕਨ ਅਮਰੀਕਨਸ ਨੇ ਇਹ ਮਹਿਸੂਸ ਕਰਦੇ ਆ ਕਿ ਬੇਸ਼ੱਕ ਕਾਨੂੰਨ ਬਰਾਬਰੀ ਦੀ ਗੱਲ ਕਰਦਾ ਹੈ, ਪਰ ਜੇ ਕੋਈ ਗੋਰਾ ਅਫਸਰ ਆਪਣਾ ਨਸਲਵਾਦੀ ਵਰਤਾਰਾ ਦਿਖਾਉਂਦਾ ਤੇ ਸਾਨੂੰ ਬਾਹਰ ਨਿਕਲਣ ਦੀ ਲੋੜ ਹੈ। ਤੁਸੀਂ ਦੇਖੋ ਕਰਫਿਊ ਲੱਗੇ ਹੋਏ ਨੇ ਇੱਥੇ, ਕਰਫਿਊ ਦੇ ਵਿੱਚ ਹਜ਼ਾਰਾਂ ਲੋਕ ਨਿਕਲ ਰਹੇ ਨੇ। ਤੇ ਜਦੋਂ ਇਹੋ ਜਿਹਾ ਫਿਰ ਵਰਤਾਰਾ ਹੁੰਦਾ ਹੈ, ਉਹਨਾਂ ਕੌਮਾਂ ਨੂੰ, ਉਹਨਾਂ ਲੋਕਾਂ ਨੂੰ ਕੋਈ ਦਬਾ ਨਹੀਂ ਸਕਦਾ ਹੈ। ਔਰ ਇਹ ਸਾਨੂੰ ਸਿੱਖਣਾ ਪਵੇਗਾ। ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਹੈ ਬੇਸ਼ੱਕ ਅਮਰੀਕਾ ਦੇ ਵਿੱਚ ਇੱਕ ਨਵਾਂ ਚੈਲੰਜ ਹੈ, ਪਰ ਇਹ ਅਮਰੀਕਾ ਦੀ ਖੂਬਸੂਰਤੀ ਵੀ ਹੈ। ਜਿਵੇਂ ਅਮਰੀਕਾ ਦੇ ਲੋਕ ਹਮਦਰਦੀ ਦੇ ਵਿੱਚ, ਸਪੋਰਟ ਦੇ ਵਿੱਚ ਨਿਕਲੇ ਨੇ ਅਗੇਂਸਟ ਇਨਜਸਟਿਸ। ਇਹ ਆਪਣੇ ਆਪ 'ਚ ਹਾਲਾ ਲੁਟੇਰੇ ਆਪਣੇ ਕੰਮ ਤੇ ਲੱਗੇ ਹੋਏ ਨੇ, ਪਰ ਕਿਸੇ ਨੇ ਇੱਥੇ ਜ਼ਬਰ ਕਰਨ ਦੇ ਲਈ ਇਹ ਬਹਾਨਾ ਨਹੀਂ ਬਣਾਇਆ ਅੱਗੋਂ ਕਿ ਜੀ ਦੇਖੋ ਲੁਟੇਰੇ ਜਿਹੜੇ ਨੇ ਉਹ ਕੀ ਕਰ ਰਹੇ ਨੇ, ਇਹ ਤਾਂ ਸਾਰੇ ਹੀ ਲੁਟੇਰੇ ਨੇ, ਤਾਂ ਕਾਲੇ ਹੀ ਲੁਟੇਰੇ ਨੇ। ਜਿਵੇਂ ਜੇ ਉੱਥੇ ਕੋਈ ਵਾਕਿਆ ਇਸ ਸਿੱਖੀ ਬਾਣੀ ਦੇ ਵਿੱਚ ਕਰ ਦਿੰਦਾ ਤੇ ਕਿਵੇਂ ਸਾਡਾ ਇੱਕ ਵੱਡਾ ਤਬਕਾ ਸਾਰੇ ਜੁਝਾਰੂਆਂ ਨੂੰ ਨੈਗੇਟ ਕਰਨ ਤੇ ਲੱਗ ਜਾਂਦਾ ਜਾਂ ਲੱਗ ਗਿਆ, ਭਾਵੇਂ ਬਾਅਦ ਸਾਹਮਣੇ ਆਉਂਦਾ ਕਿ ਉਹ ਪੁਲਸੀਆਂ ਨੇ ਖੜੇ ਕੀਤੇ ਹੋਏ ਸੀ ਜਿਨ੍ਹਾਂ ਰਾਹੀਂ ਇਹ ਕਾਰੇ ਕਰਵਾਏ ਗਏ। ਲੇਕਿਨ ਇਹ ਜਿਹੜੀ ਹੈ ਆਜ਼ਾਦੀ ਦੀ ਸਪਿਰਿਟ ਮੈਂ ਸਮਝਦਾ ਜਿਹੜੀ ਸਿਵਲ ਲਿਬਰਟੀ ਦੇ ਲਈ, ਲੋਕਾਂ ਦੇ ਹੱਕਾਂ ਦੇ ਲਈ ਹੈ, ਇਹ ਸਾਨੂੰ ਵੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਭਾਰਤੀ ਸਿਸਟਮ ਦੇ ਵਿੱਚ ਕੁਝ ਵੀ ਨਹੀਂ ਬਦਲਿਆ ਸਾਡੇ ਅਕਲੀਅਤਾਂ ਦੇ ਲਈ, ਔਰ ਸਾਨੂੰ ਖਲੋਣਾ ਪਏਗਾ ਇਸ ਜ਼ੁਲਮ ਦੇ ਖਿਲਾਫ। ਔਰ ਕਲੋਜ਼ ਕਰਨ ਤੋਂ ਪਹਿਲਾਂ ਮੈਂ ਜਿਹੜਾ ਕਰੋਨਾ ਵਾਇਰਸ ਦੀ ਟੋਟਲ ਫਿਗਰ ਹੈ ਦੁਨੀਆ ਦੇ ਵਿੱਚ ਇਸ ਵੇਲੇ 6,05,01,220 ਇਹ ਟੋਟਲ ਕੇਸਿਸ ਨੇ, ਔਰ 3,84,088 ਮੌਤਾਂ ਹੋ ਚੁੱਕੀਆਂ ਨੇ। ਅਮਰੀਕਾ ਦੇ ਵਿੱਚ 1,08,87,872 ਟੋਟਲ ਕੇਸ ਨੇ, ਔਰ ਜਿਹੜੀਆਂ ਨੇ ਇਹ ਸਾਰੇ ਦੇ ਵਿੱਚ 31 ਜਿਹੜੀਆਂ ਨੇ ਇਹ 1 ਲੱਖ ਤੋਂ ਜ਼ਿਆਦਾ ਜ਼ਾਹਰ ਹੈ ਡੈਥਸ ਨੇ। ਇੰਡੀਆ ਜਿਹੜਾ 7ਵੇਂ ਨੰਬਰ ਤੇ ਹੈ ਹੁਣ, 2,14,664 ਟੋਟਲ ਕੇਸ ਨੇ ਔਰ 6,028 ਡੈਥਸ ਹੋ ਚੁੱਕੀਆਂ ਨੇ। ਪਾਕਿਸਤਾਨ ਦੇ ਵਿੱਚ ਵੀ ਕੇਸ ਤੇਜ਼ੀ ਨਾਲ ਵਧੇ ਨੇ, ਨੰਬਰ 80,463 ਹੈ
और टोटल डेथ्स 1688 ने। और ਇਹ ਸਾਰੇ ਦੇ ਨਾਲ ਅਸੀਂ ਜਿੱਥੇ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਅਮਰਿੰਦਰ ਦੇ ਇਸ ਕਮਾਂਡ ਦੇ ਥੱਲੇ, ਕਿਉਂਕਿ ਉਹਨਾਂ ਨੂੰ ਬੇਸ਼ੱਕ ਕਾਂਗਰਸ ਦਾ ਲੇਬਲ ਲੱਗਾ ਹੋਇਆ ਉਹਦੇ ਤੇ, ਲੇਕਿਨ ਉਹ ਅਜੀਤ ਡੋਵਲ ਦਾ ਖਾਸਮ ਖਾਸ ਹੈ। ਔਰ ਇਸ ਬਦ ਇਖਲਾਕ, ਬਦ ਚਲਨ, ਬਦ ਕਲਾਮ ਆਦਮੀ ਨੂੰ ਭਾਰਤੀ ਮੀਡੀਆ ਵੀ ਸਿੱਖਾਂ ਦਾ ਔਰ ਪੰਜਾਬ ਦਾ ਨੁਮਾਇੰਦਾ ਬਣਾ ਕੇ ਪ੍ਰੈਜ਼ੈਂਟ ਕਰ ਰਿਹਾ। ਉਹ ਆਪਣੇ ਝੂਠੇ ਪ੍ਰਚਾਰ 'ਚ ਇੱਕ ਗਾਣਾ ਜਿਹੜਾ ਉਹ ਸ਼ੂਟ ਕਰਵਾਇਆ ਗਿਆ ਕਿ ਜੀ ਕਰੋਨਾ ਤੇ ਫਤਿਹ, ਉਸ ਦਾ ਨਾਂ ਹੀ ਜਿਹੜਾ ਫਤਿਹ ਦੇ ਨਾਲ ਜੋੜਿਆ ਗਿਆ, ਜਿਹਦੇ 'ਚ ਸਿੱਖਾਂ ਦਾ ਨਵੰਬਰ 84 'ਚ ਕਾਤਲ ਜਿਹੜਾ ਖੂਨ ਕਾ ਬਦਲਾ ਖੂਨ ਕਹਿਣ ਵਾਲਾ ਅਮਿਤਾਭ ਬੱਚਨ ਹੋਏ। ਔਰ ਉਹ ਸਾਰੇ ਜਿਹੜੇ ਇਸ ਕਿਸਮ ਦੇ ਫਰੋਡੀਏ ਐਂਟਾਈ ਸਿੱਖ ਲਾਈਨ ਵਾਲੇ ਲੋਕ, ਗੁਰਦਾਸ ਮਾਨ ਵਰਗੇ, ਇਹਨਾਂ ਸਾਰਿਆਂ ਨੂੰ ਜਿਹੜਾ ਅੱਗੇ ਲਾਇਆ ਗਿਆ ਤਾਂ ਕਿ ਜਦੋਂ ਸਿੱਖ ਘੱਲੂਕਾਰਾ ਯਾਦ, ਇਹ ਜਦੋਂ ਤੁਸੀਂ ਫਤਿਹ ਸੌਂਗ ਇਹਨੂੰ ਕਹਿੰਦੇ ਹੋ ਕਿ ਜੀ ਅਸੀਂ ਕਰੋਨਾ ਤੇ ਫਤਿਹ ਪਾ ਲਈ ਹੈ, ਇਸ ਗੱਲ ਦਾ ਧਿਆਨ ਰਹੇ ਇਹਨਾਂ ਨੇ ਕਿਵੇਂ ਤਬਲੀਗੀ ਜਮਾਤ ਨੂੰ ਜੋੜ ਕੇ ਮੁਸਲਮਾਨਾਂ ਨੂੰ ਦੋਸ਼ੀ ਬਣਾਇਆ, ਤਖਤ ਹਜ਼ੂਰ ਸਾਹਿਬ ਦੇ ਯਾਤਰੂਆਂ ਦੇ ਨਾਲ ਜੋੜ ਕੇ, ਇਟਲੀ ਤੋਂ ਗਏ ਬਲਦੇਵ ਸਿੰਘ ਦੇ ਨਾਲ ਜੋੜ ਕੇ ਜਿਹਨੂੰ ਸੁਪਰ ਸਪਰੈਡਰ ਬਣਾਇਆ, ਗੁਰੂ ਬਣਾਇਆ। ਔਰ ਹੁਣ ਜਦੋਂ ਐਨ ਘੱਲੂਕਾਰਾ ਚੱਲ ਰਿਹਾ ਹੈ, ਸਾਡੇ ਹਿਰਦੇ ਉਸ ਦਰਦ ਨਾਲ ਵਿੰਨੇ ਹੋਏ ਨੇ। ਤੇ ਇਸ ਸਾਰੇ ਦੇ ਦੌਰਾਨ ਇਹ ਸਾਰੇ ਅਮਿਤਾਭ ਬੱਚਨ, ਗੁਰਦਾਸ ਮਾਨ ਔਰ ਇਹ ਸੋਨੂ ਕੇ ਕੌਣ ਹੈ, ਇਸ ਕਿਸਮ ਦੇ ਲੋਕ ਜਿਹੜੇ ਕੋਈ KP ਗਿੱਲ ਨੂੰ ਵਡਿਆਣ ਵਾਲਾ, ਕੋਈ ਅਦਰਵਾਈਜ਼, ਇਹਨਾਂ ਸਾਰਿਆਂ ਤੋਂ ਉਹਨੂੰ ਲਿਆ ਕੇ ਫਤਿਹ ਦੇ ਨਾਲ ਜੋੜ ਕੇ ਕਿ ਭਾਈ ਅਸੀਂ ਜਿਵੇਂ ਸਿੱਖਾਂ ਦੀ ਅਲਖ ਮੁਕਾਈ ਹੈ ਔਰ ਉਸ ਨੂੰ ਇਹ ਸੈਲੀਬ੍ਰੇਟ ਕਰ ਰਹੇ ਨੇ। ਸੋ ਇਹ ਹੁਣ ਸਾਨੂੰ ਦੇਖਣਾ ਪਵੇਗਾ ਕਿ ਭਾਈ ਅਸੀਂ ਇਸ ਗੁਲਾਮੀ ਦੇ ਤੰਤਰ ਨੂੰ ਕਿਵੇਂ ਤੋੜਨਾ, ਕਿਵੇਂ ਇਹਨੂੰ ਤਾਰ-ਤਾਰ ਕਰਨਾ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਅਸੀਂ ਕਿਵੇਂ ਲਿਬਰੇਟ ਕਰਨਾ। ਇਹ ਸਾਡਾ ਇਸ ਹਫਤੇ ਦਾ ਰਿਜ਼ੋਲਵ ਵੀ ਹੋਣਾ ਚਾਹੀਦਾ। ਅਦਰਵਾਈਜ਼ ਅਥਰੂ ਵਗਾਉਂਦੇ ਆ, ਵੈਰਾਗ ਕਰਦੇ ਆ, ਭਾਵੇਂ ਸਾਰੀਆਂ ਉਮਰਾਂ ਲੰਘ ਜਾਣ, ਦਰਦ ਆਪਣੀ ਥਾਂ ਤੇ ਹੈ, ਪਰ ਦਰਦ ਦਾ ਦਾਰੂ ਕਰਨਾ ਇਹ ਸਾਡਾ ਫਰਜ਼ ਹੈ। ਤੇ ਇਸ ਦਰਦ ਦਾ ਦਾਰੂ, ਦਰਦ ਸਾਡੀ ਗੁਲਾਮੀ ਚੋਂ ਨਿਕਲਿਆ ਔਰ ਇਸ ਦਾ ਦਾਰੂ ਆਜ਼ਾਦੀ ਹੈ। ਗੁਲਾਮੀ ਦੇ ਸੰਗਲ ਤੋੜਨੇ ਨੇ ਔਰ ਅਸੀਂ ਆਪਣੇ ਉਹਨਾਂ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ, ਭੁਜੰਗੀ ਭੁਜੰਗਣਾ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਇਸ ਹਫਤੇ ਦੇ ਅੰਦਰ ਗੁਰੂ ਅਰਜਨ ਸਾਹਿਬ ਦੀ ਮਿੱਠੀ ਯਾਦ ਮਨਾਉਂਦੇ ਆ ਸ਼ਹੀਦੀਆਂ ਪਾਈਆਂ ਔਰ ਅਖੀਰਲੇ ਸਾਹ ਔਰ ਅਖੀਰਲੀ ਗੋਲੀ ਤੱਕ ਲੜਨ ਵਾਲੇ ਆਪਣੇ ਜੁਝਾਰੂ ਸਿੰਘਾਂ ਨੂੰ ਵੀ ਅਸੀਂ ਜਿਹੜਾ ਉਹ ਕੇਸਰੀ ਸੈਲੂਟ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇਹ ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।